बारे इस प्रोग्राम ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਕਹਿੰਦੇ ਕੋਵਿਡ-19 ਦੇ ਮਰੀਜ਼ਾਂ ਲਈ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਉਚਿਤ ਰੇਟ ਨਿਰਧਾਰਿਤ ਕਰਨ ਦੇ ਦਿੱਤੇ ਨਿਰਦੇਸ਼। ਹਾਂਜੀ ਹਾਂ, ਸੁਪਰੀਮ ਕੋਰਟ ਨੇ ਇੱਕ ਵਾਰੀ ਫਿਰ ਆਪਣੀ ਜੇ ਕਹੀਏ ਤੇ ਉਹਨਾਂ ਦੀ ਜਿਹੜੀ ਹਾਇਦ ਤਾਕਤ ਆ ਉੱਚ ਤਾਕਤ ਆ ਉਹਦਾ ਇਸਤੇਮਾਲ ਕਰਦਿਆਂ ਹਦਾਇਤਾਂ ਦਿੱਤੀਆਂ ਨੇ ਕਿ ਭਾਈ ਇਸ ਤਰ੍ਹਾਂ ਕਰੋ ਕਿ ਸੂਬੇ ਦੇ ਵਿੱਚ ਐਂਬੂਲੈਂਸਾਂ ਦੇ ਜਿਸ ਤਰ੍ਹਾਂ ਕਿਰਾਏ ਹੁੰਦੇ ਆ ਜਾਂ ਕੁਛ ਹੋਰ ਚੀਜ਼ਾਂ ਇਹਨਾਂ ਦੇ ਜਿਹੜੇ ਕਿਰਾਏ ਵਗੈਰਾ ਜੋ ਵੀ ਤੁਸੀਂ ਚਾਰਜਸ ਲੈਂਦੇ ਹੋ ਉਹ ਨਿਸ਼ਚਿਤ ਕਰੋ। ਤਾਂ ਇਹ ਮੇਰੇ ਖਿਆਲ ਦੇ ਨਾਲ ਇੱਕ ਅੱਛੀ ਗੱਲ ਆ। ਐਂਬੂਲੈਂਸਾਂ ਦੇ ਕਿਰਾਏ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਈ ਜੋ ਵੀ ਉਚਿਤ ਰੇਟ ਆ ਵਾਜਬ ਰੇਟ ਆ ਜਿਹਨੂੰ ਆਪਾਂ ਪੰਜਾਬੀ 'ਚ ਕਹਾਂਗੇ ਕਿ ਉਹ ਜਾਇਜ਼ ਰੇਟ ਜਿਹੜਾ ਉਹ ਤੁਸੀਂ ਨਿਰਧਾਰਿਤ ਕਰ ਦਿਓ। ਮਤਲਬ ਕਿ ਪਰ ਕਿਲੋਮੀਟਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਜਿਹੜੀ ਆਪਣੀ ਬੱਸ ਸੇਵਾ ਹੁੰਦੀ ਹੈ ਕੋਈ ਵੀ ਚਾਹੇ ਯੂਐਸ ਦੇ ਵਿੱਚ ਹੋਵੇ ਚਾਹੇ ਕਿਤੇ ਵੀ ਤਾਂ ਉਹ ਇਸ ਤਰ੍ਹਾਂ ਵੱਖ-ਵੱਖ ਰੇਟ ਨਿਰਧਾਰਿਤ ਹੁੰਦੇ ਆ। ਹੁਣ ਮੈਨੂੰ ਨਹੀਂ ਪਤਾ ਇੱਧਰ ਪਰ ਕਿਲੋਮੀਟਰ ਹੈ ਪਰ ਇੰਡੀਆ 'ਚ ਮੰਨ ਲਓ ਜੇ ਤੁਸੀਂ ਜਨਤਕ ਬੱਸ ਸੇਵਾ ਇਸਤੇਮਾਲ ਕਰਦੇ ਹੋ ਜਾਂ ਪ੍ਰਾਈਵੇਟ ਬੱਸ ਇਸਤੇਮਾਲ ਕਰਦੇ ਹੋ ਏਸੀ ਬੱਸ ਸੇਵਾ ਇਸਤੇਮਾਲ ਕਰਦੇ ਹੋ ਤਾਂ ਪਰ ਕਿਲੋਮੀਟਰ ਦੇ ਹਿਸਾਬ ਨਾਲ ਉਹਨਾਂ ਦੇ ਰੇਟ ਮੁਕਰਰ ਨੇ। ਤਾਂ ਇਹ ਨਹੀਂ ਹੈ ਕਿ ਇੱਕ ਸਵਾਰੀ ਜੇ ਮੰਨ ਲਓ ਉਹਦੇ ਵਿੱਚ ਕੋਈ ਅੰਬਾਨੀਆਂ ਦਾ ਰਿਸ਼ਤੇਦਾਰ ਬਹਿ ਗਿਆ ਤਾਂ ਉਹਦੇ ਤੋਂ ਕਿਰਾਇਆ ਹੋਰ ਹੋਊਗਾ ਤੇ ਜੇ ਕੋਈ ਮੇਰੇ ਵਰਗਾ ਮਾਸੜ ਬਹਿ ਗਿਆ ਤੇ ਉਹਦੇ ਤੋਂ ਕਿਰਾਇਆ ਹੋਰ ਹੋਊਗਾ। ਸੋ ਇਸ ਤਰ੍ਹਾਂ ਇਹ ਸਿਸਟਮ ਹੁੰਦਾ। ਤਾਂ ਐਂਬੂਲੈਂਸਾਂ ਦਾ ਵੀ ਕਿਰਾਇਆ ਆਮ ਤੌਰ ਤੇ ਹੁੰਦਾ ਪਰ ਹੋਇਆ ਉਲਟਾ। ਜਦੋਂ ਤੁਸੀਂ ਵੇਖੋਗੇ ਨਾ ਕਰੋਨਾ ਕਾਲ ਨੂੰ ਝਾਕ ਕੇ ਬਹੁਤ ਚੀਜ਼ਾਂ ਨਿਕਲ ਗਈਆਂ। ਬਿਆਨਦਾਰ ਵੀ ਤੁਹਾਨੂੰ ਬੜੇ ਵੇਖਣ ਨੂੰ ਮਿਲਣਗੇ ਜਿਨ੍ਹਾਂ ਨੇ ਆਪਣੇ ਫਲੈਟ ਤੱਕ ਵੀ ਵੇਚ ਦਿੱਤੇ। ਯਾਦ ਹੈ ਨਾ ਤੁਹਾਨੂੰ ਇੱਕ ਸਿੱਖ ਐਡਵੋਕੇਟ ਜਿਹਨੂੰ ਬਾਅਦ 'ਚ ਕੇਸ 'ਚ ਵੀ ਇਹਨਾਂ ਨੇ ਘੜੀਸ ਲਿਆ ਸੀਗਾ ਉਹਨੇ ਆਪਣਾ ਬੰਗਲਾ ਵੇਚ ਦਿੱਤਾ ਸੀਗਾ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹਨੇ ਲੰਗਰ ਚਲਾਉਣੇ ਸੀ ਸ਼ਹੀਨ ਬਾਗ ਦੇ ਵਿੱਚ। ਉਸ ਤੋਂ ਬਾਅਦ ਫਿਰ ਜਦੋਂ ਕਰੋਨਾ ਕਾਲ ਸ਼ੁਰੂ ਹੋਇਆ ਤੇ ਉਹਨੂੰ ਕੇਸ 'ਚ ਘੜੀਸ ਲਿਆ ਜਦ ਕਿ ਉਹ ਉਦੋਂ ਵੀ ਸੇਵਾ ਕਰ ਰਿਹਾ ਸੀਗਾ। ਤਾਂ ਤੁਸੀਂ ਦੇਖ ਲਓ ਹੋਰ ਕਰੋਨਾ ਕਾਲ ਦੇ ਵਿੱਚ ਵੀ ਬਹੁਤ ਲੋਕ ਸਾਹਮਣੇ ਆਏ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਤੱਕ ਨੂੰ ਤਾਕ ਤੇ ਰੱਖਿਆ ਕਿ ਨਹੀਂ ਮਨੁੱਖਤਾ ਸਭ ਤੋਂ ਪਹਿਲਾਂ। ਪਰ ਹੋਇਆ ਕਿ ਕੁਛ ਐਸੇ ਲੋਕ ਵੀ ਆ ਜਿਨ੍ਹਾਂ ਨੇ ਛਿੱਲ ਲਾਈ ਆ। ਔਰ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਰਾਜ ਕਰਨ ਦੀ ਇਸ ਮੁਲਕ ਦਾ ਬੇੜਾ ਕਿਸ ਤਰ੍ਹਾਂ ਗਰਕਿਆ ਹੈ। ਜਿਵੇਂ ਕਹਿੰਦੇ ਨਾ ਕਿ ਸਿੱਖ ਕਿਵੇਂ ਨਿਗਲਿਆ ਗਿਆ ਇੱਕ ਕਿਤਾਬ ਸੀ ਕੁਲਦੀਪ ਸਿੰਘ ਕੌੜਾ ਕਿਸ ਦੇਸ਼ ਦਾ ਬੇੜਾ ਕਿਵੇਂ ਅਮਲ ਕਰਕੇ। ਤੁਸੀਂ ਹਿਸਾਬ ਲਾ ਲਓ ਕਿ ਕੇਂਦਰ ਸਾਫ਼ ਕਰਦਾ ਹੈ ਕਿ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਹਦਾਇਤ ਹੈ ਨਹੀਂ ਕਿ ਕੋਈ ਬੰਦਾ ਕਾਰ 'ਚ ਇਕੱਲਾ ਜਾਂਦਾ ਹੈ ਜੇ ਉਹਨੇ ਮਾਸਕ ਨਹੀਂ ਪਹਿਨਿਆ ਤੇ ਤੁਸੀਂ ਚਲਾਨ ਕੱਟ ਦਿਓ। ਜੇ ਕੋਈ ਬੰਦਾ ਮੋਟਰ ਬਾਈਕ ਤੇ ਜਾਂਦਾ ਤੇ ਤੁਸੀਂ ਉਹਦਾ ਘੇਰ ਕੇ ਚਲਾਨ ਕੱਟ ਦਿਓ। ਈਵਨ ਜੋ ਕਿ ਕੋਈ ਸਾਈਕਲ ਤੇ ਵੀ ਜਾਂਦਾ ਹੈ ਤੇ ਜੇ ਉਹ ਇਕੱਲਾ ਹੈ ਤੇ ਉਹਨੇ ਨਹੀਂ ਮਾਸਕ ਪਾਇਆ ਸਾਡੀ ਕੋਈ ਹਦਾਇਤ ਨਹੀਂ ਕਿ ਚੱਕ ਕੇ ਚਲਾਨ ਕੱਟ ਦਿਓ। ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚਲਾਨ ਕੱਟੇ। ਅੱਜ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕੇਂਦਰ ਸਰਕਾਰ ਨੇ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਔਰ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਪਰ ਜਿਹੜਾ ਖਜ਼ਾਨਾ ਇਹਨਾਂ ਨੇ ਝੰਬਿਆਂ ਦੀ ਜੇਬ ਲੁੱਟ ਕੇ ਭਰਿਆ ਉਹਦੇ ਬਾਰੇ ਇਹ ਹੁਣ ਜਵਾਬਦੇਹੀ ਨਹੀਂ ਬਣ ਰਹੇ। ਇਸ ਮੁਲਕ ਦਾ ਹਾਲ ਆ। ਤੇ ਹੋਇਆ ਕਿ ਜਿਸ ਤਰ੍ਹਾਂ ਮੈਂ ਇੱਕ ਨਾ ਲੁਧਿਆਣੇ ਦੇ ਵਿੱਚ ਵਾਪਰੇ ਹਾਦਸੇ ਦੀ ਤੁਹਾਨੂੰ ਨਜ਼ੀਰ ਦਿੰਦਾ ਜੀ। ਉੱਥੇ ਇੱਕ ਵਪਾਰੀ ਮਰ ਗਿਆ ਸੀ ਤਾਂ ਉਹਦੇ ਮੁੰਡੇ ਨੇ ਵਿਚਾਰੇ ਨੇ ਹੁਣ ਤੁਸੀਂ ਦੇਖੋ ਇੱਕ ਪਾਸੇ ਪਿਓ ਦੀ ਲਾਸ਼ ਪਈ ਹੋਵੇ ਤੇ ਦੂਜੇ ਪਾਸੇ ਬੰਦੇ ਨੂੰ ਲਾਈਵ ਹੋਣਾ ਪੈ ਜੇ ਬੜਾ ਔਖਾ ਕੰਮ ਜੇ ਬਹੁਤ ਔਖਾ ਕੰਮ ਆ। ਤਾਂ ਉਦੋਂ ਉਸ ਮੁੰਡੇ ਨੇ ਆਖਿਆ ਸੀਗਾ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਤੇ ਮੇਰਾ ਬਾਪ ਮਰਿਆ ਹੀ ਮਰਿਆ। ਇੱਥੋਂ ਤੱਕ ਕਿ ਜਿਹੜੀ ਐਂਬੂਲੈਂਸ ਸੀਗੀ ਉਹਨੇ ਵੀ ਕੁਛ ਕਿਲੋਮੀਟਰ ਦਾ ਮਤਲਬ ਕਿ ਸ਼ਹਿਰ ਦੇ ਵਿੱਚੋਂ ਕਿੰਨਾ 8 ਹੋਊਗਾ 10 ਹੋਊਗਾ ਤਾਂ ਉਹਨੇ ਆਖਿਆ ਸੀ ਕਈ ਹਜ਼ਾਰ ਰੁਪਇਆ ਮੇਰੇ ਤੋਂ ਚਾਰਜ ਕੀਤਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪੰਜਾਬ ਜਿਹਨੂੰ ਆਪਾਂ ਗੁਰੂਆਂ ਦੀ ਧਰਤੀ ਕਹਿੰਦੇ ਆ ਉੱਥੇ ਵੀ ਛਿੱਲ ਲਾਉਣ ਵਾਲਿਆਂ ਦੀ ਕਮੀ ਨਹੀਂ ਹੈ। ਸਾਰੇ ਇੰਡੀਆ 'ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਐਂਬੂਲੈਂਸਾਂ ਵਾਲੇ ਜਿੱਥੇ ਦਾ ਲੱਗਦਾ ਜ਼ਿਆਦਾ ਲਾਉਂਦੇ ਆ। ਤਾਂ ਇਹ ਚੀਜ਼ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ। ਕਿਉਂਕਿ ਐਂਬੂਲੈਂਸ ਦੀ ਸੇਵਾ ਇਸ ਤਰ੍ਹਾਂ ਦੀ ਹੈ ਕਿ ਨੋ ਪ੍ਰੋਫਿਟ ਨੋ ਲੋਸ ਦੇ ਵਿੱਚ ਹੀ ਚੱਲਣੀ ਚਾਹੀਦੀ ਆ। ਮੈਂ ਬਹੁਤ ਸਾਰੇ ਲੋਕ ਜ਼ਿਆਤੀ ਤੌਰ ਤੇ ਵੀ ਵੇਖੇ ਆ ਜਿਨ੍ਹਾਂ ਨੂੰ ਐਂਬੂਲੈਂਸ ਵਾਸਤੇ ਕਿਰਾਇਆ ਅਰੇਂਜ ਕਰਨਾ ਵੀ ਬਹੁਤ ਵੱਡਾ ਭਾਰ ਲੱਗਦਾ। ਤਾਂ ਜੇ ਮੰਨ ਲਓ ਮੁਕਰਰ ਕਿਰਾਏ ਤੋਂ ਵੀ ਵੱਧ ਤੁਸੀਂ ਵਸੂਲ ਕਰੋਗੇ ਤੇ ਉਹ ਪਰਿਵਾਰ ਕਿੱਧਰ ਜਾਣਗੇ ਸੋਚਣ ਵਿਚਾਰਨ ਦਾ ਵਿਸ਼ਾ। ਸੁਪਰੀਮ ਕੋਰਟ ਨੇ ਬਹੁਤ ਵਧੀਆ ਪਹਿਲ ਕਦਮੀ ਕੀਤੀ ਆ ਤੇ ਜੇ ਇਸ ਤਰ੍ਹਾਂ ਦੀ ਹਦਾਇਤ ਆ ਜਾਵੇ ਕਿ ਸਾਰੇ ਹੀ ਤੁਸੀਂ ਖਰਚੇ ਜਿਹੜੇ ਆ ਕੋਵਿਡ-19 ਦੇ ਨਾਲ ਜੁੜੇ ਆ
ਉਹ ਤੈਅ ਕਰੋ ਔਰ ਉਹਨੂੰ ਪਬਲਿਕਲੀ ਕਹੋ। ਔਰ ਜੋ ਸਰਕਾਰ ਦੀਆਂ ਡਾਇਰੈਕਸ਼ਨਸ ਨੇ ਕੇਂਦਰ ਦੀਆਂ, ਜਿਵੇਂ ਮਾਸਕ ਵਾਲੀ ਮੈਂ ਤੁਹਾਨੂੰ ਇੱਕ ਕਹਾਣੀ, ਇਹ ਤੇ ਛੋਟੀ ਜਿਹੀ ਕਹਾਣੀ, ਹੋਰ ਵੀ ਬਹੁਤ ਕਹਾਣੀਆਂ ਨੇ, ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਲੋਕਾਂ ਨੂੰ ਵੀ ਪਤਾ ਲੱਗਣੀਆਂ ਚਾਹੀਦੀਆਂ, ਆਮ ਬੰਦੇ ਨੂੰ ਵੀ ਪਤਾ ਲੱਗਣੀਆਂ ਚਾਹੀਦੀਆਂ। ਚਲੋ ਠੀਕ ਆ, ਇਹ ਸੁਪਰੀਮ ਕੋਰਟ ਨੇ ਕਿਹਾ, ਕੇਂਦਰ ਨੇ ਕਰਨਾ, ਕਦੋਂ ਕਰਦੇ ਆ ਦੇਖਦੇ ਆ। ਕਰੋਨਾ ਕੀ ਕਰ ਰਿਹਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਸੰਖੇਪ 'ਚ, ਕਿ ਅੱਜ ਭਾਰਤ ਦੇ ਵਿੱਚ 45 ਲੱਖ ਤੋਂ ਪਾਰ ਹੋ ਗਿਆ ਅੰਕੜਾ। ਮੈਨੂੰ ਲੱਗਦਾ ਕਿ ਵਿਸ਼ਵ ਗੁਰੂ ਬਣਿਆ ਸੀ। ਔਰ ਦੂਜੀ ਗੱਲ ਇਹ ਆ ਕਿ 24 ਘੰਟਿਆਂ ਦੇ ਦੌਰਾਨ 96,551 ਮਾਮਲੇ ਸਾਡੇ ਸਾਹਮਣੇ ਆਏ ਆ। 1209 ਰਿਕਾਰਡ ਮਤਲਬ ਕਿ ਡੈਥ ਫਿਗਰ ਹੈ ਜਿਹੜਾ ਉਹ ਸਾਡੇ ਸਾਹਮਣੇ ਆਇਆ। ਇਸ ਦੇ ਨਾਲ ਹੀ ਜੇ ਆਪਾਂ ਐਗਜ਼ੈਕਟ ਫਿਗਰ ਦੇਖਣਾ ਹੋਵੇ ਭਾਰਤ ਦਾ, ਉਹ 45,62,415 ਦਾ ਸੀਗਾ। ਤੇ ਇਸ ਤੋਂ ਇਲਾਵਾ ਜਿਹੜੇ ਐਕਟਿਵ ਮਾਮਲੇ ਆ ਉਹ 9,43,480 ਆ। ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਜਿਹੜੇ ਡੈਥ ਕੇਸ ਆ ਉਹ 76,271 ਹੋ ਗਏ। ਤੇ ਬਾਕੀ ICMR ਨੇ ਇੱਕ ਸੀਰੋ ਸਰਵੇ ਜਿਹੜਾ ਕਰਵਾਇਆ, ਉਹਦੇ 'ਚ ਖੁਲਾਸਾ ਹੋਇਆ ਕਿ ਮਈ ਤੱਕ ਹੀ ਇਸ ਮੁਲਕ ਦੇ ਵਿੱਚ 64 ਲੱਖ ਲੋਕ ਜਿਹੜੇ ਪੋਜ਼ਿਟਿਵ ਹੋ ਚੁੱਕੇ ਸਨ। ਤੁਸੀਂ ਆਪ ਹੀ ਸਹਿਜੇ ਅੰਦਾਜ਼ਾ ਲਾ ਲਓ ਕਿ ਮਾਰਚ ਦੇ ਵਿੱਚ ਲਾਕਡਾਊਨ ਆਇਆ ਸਾਹਮਣੇ, ਅਪ੍ਰੈਲ ਛੱਡ ਦਿਓ ਮਈ, ਉਦੋਂ ਵੀ ਲਾਕਡਾਊਨ ਸੀਗਾ। ਤਾਂ ਉਸ ਵੇਲੇ ਵੀ ਇਸ ਦੇਸ਼ ਦੀ ਵਸੋਂ ਜਿਹੜੀ ਆ ਬਹੁਤ ਹੱਦ ਤੱਕ ਕਰੋਨਾ ਦੇ ਵਿਲੇਟੇ 'ਚ ਆ ਗਈ ਸੀ। ਮੈਂ ਤਾਂ ਇਹ ਕਹਿਣਾ ਕਿ ਜੇ ਤੁਸੀਂ ਜਿਹਨੂੰ ਵੀ ਫੜ ਲਓਗੇ ਤਾਂ ਪੋਜ਼ਿਟਿਵ ਹੀ ਨਿਕਲੂ, ਤਕਰੀਬਨ 100 'ਚ 10 ਨੂੰ ਛੱਡ ਦਿਓ। ਇੱਧਰ ਪੱਛਮ ਬੰਗਾਲ ਦੇ ਵਿੱਚ ਰਾਜਨੀਤੀ ਬੜੀ ਤੇਜ਼ ਆ, ਤੇ ਜਿਹੜੇ ਹੈਗੇ ਆ ਭਾਜਪਾ ਦੇ ਉੱਥੋਂ ਦੇ ਪ੍ਰਧਾਨ ਦਿਲੀਪ ਘੋਸ਼, ਉਹ ਕਹਿੰਦੇ ਕਿ ਬੰਗਾਲ ਦੇ ਵਿੱਚ ਤੇ ਕਰੋਨਾ ਖਤਮ ਹੋ ਚੁੱਕਾ ਹੈ। ਮਮਤਾ ਬੈਨਰਜੀ ਐਵੇਂ ਲਾਕਡਾਊਨ ਲਾਈ ਜਾਂਦੀ ਆ ਕਿਉਂਕਿ ਸਾਡੀਆਂ ਰੈਲੀਆਂ ਰੁਕਵਾਉਣਾ ਚਾਹੁੰਦੀ ਆ। ਪਤਾ ਨਹੀਂ ਉੱਥੇ ਜਿਹੜਾ ਕਰੋਨਾ ਉਹ ਸਤਮਾਇਆ, ਇਸ ਕਰਕੇ ਛੇਤੀ ਖਤਮ ਹੋ ਗਿਆ, ਛੇਤੀ ਕਮਜ਼ੋਰ ਹੋ ਗਿਆ। ਸਮਝ ਤੋਂ ਪਰੇ ਦੀ ਗੱਲ ਆ ਕਿ ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਦਿੱਲੀ ਦੇ ਵਿੱਚ ਕਰੋਨਾ ਜਿਹੜਾ ਅੱਗੇ ਵਧ ਰਿਹਾ, ਤੇ ਉੱਥੇ ਬੰਗਾਲ ਦੇ ਵਿੱਚ ਜਿੱਥੇ ਇਲੈਕਸ਼ਨ ਹੋਣਾ ਹੈਗਾ ਉੱਥੇ ਇਹ ਕਹਿੰਦੇ ਆ ਕਿ ਕਰੋਨਾ ਜਿਹੜਾ ਕਮਜ਼ੋਰ ਹੋ ਗਿਆ ਜਾਂ ਕਹਿ ਲਓ ਖਤਮ ਹੋ ਗਿਆ। ਪੰਜਾਬ ਨੂੰ ਪਰਤਦੇ ਆ, 2526 ਕੇਸ ਆਏ ਆ, ਬਹੁਤ ਵੱਡੀ ਤਾਦਾਦ ਆ। ਮੌਤਾਂ ਦੀ ਗਿਣਤੀ ਜਿਹੜੀ ਸਵੇਰੇ ਪਤਾ ਲੱਗੂਗੀ ਕਿਉਂਕਿ ਲੇਟ ਇਵਨਿੰਗ ਇਹ ਅੰਕੜਾ ਜਾਰੀ ਕਰਦੇ ਆ। ਜਲੰਧਰ ਦੇ ਵਿੱਚ ਅੱਜ ਰਿਕਾਰਡ ਟੁੱਟ ਗਿਆ, 364 ਕੇਸ ਜਿਹੜੇ ਆ ਉਹ ਇਕੱਲੇ ਜਲੰਧਰ ਦੇ ਵਿੱਚ ਆਏ, 6 ਮੌਤਾਂ ਹੋ ਚੁੱਕੀਆਂ ਸਨ। ਤੇ ਇਸ ਤਰ੍ਹਾਂ ਬਾਬਾ ਬਕਾਲਾ ਸਾਹਿਬ ਦੇ ਜਿਹੜੇ SDM ਮੈਡਮ ਸੁਮਿਤ ਮੁੱਧ, ਉਹਨਾਂ ਨੂੰ ਵੀ ਕਰੋਨਾ ਹੋ ਗਿਆ। ਅੰਮ੍ਰਿਤਸਰ ਦੇ ਸਿਵਲ ਸਰਜਨ ਹੈ ਜਿਹੜੇ ਡਾਕਟਰ ਨਵਦੀਪ ਸਿੰਘ ਕਰੋਨਾ ਜਿਹੜੇ ਪੋਜ਼ਿਟਿਵ ਪਾਏ ਗਏ ਆ। ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਆ ਉਹ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਆ। ਇਸ ਤੋਂ ਇਲਾਵਾ ਬਿਆਨਬਾਜ਼ੀ ਹੋਈ ਆ ਕਿਉਂਕਿ ਜਿਹੜੇ ਹੈਗੇ ਆਮ ਆਦਮੀ ਪਾਰਟੀ ਵਾਲੇ, ਉਹਨਾਂ ਨੇ ਇਹਨਾਂ ਦੀਆਂ ਕੋਵਿਡ ਕਿੱਟਾਂ ਤੇ ਜਿਹੜਾ ਇਸਤੇਮਾਲ ਹੋਣਾ ਉਹਦੇ ਤੇ ਸਵਾਲ ਚੁੱਕੇ ਆ ਕਿ 1700 ਦੀ ਜਿਹੜੀ ਕਿੱਟ ਤੁਸੀਂ ਕਹਿ ਰਹੇ ਹੋ ਉਹ ਐਕਚੁਅਲੀ 50% ਘੱਟ ਰੇਟਾਂ ਤੇ ਅਵੇਲੇਬਲ ਆ। ਤਾਂ ਇਹਦਾ ਮਤਲਬ ਹੈ ਕਿ 4 ਕਰੋੜ ਦਾ ਘੁਟਾਲਾ ਹੋ ਚੁੱਕਾ। ਇਸ ਦੇ ਜਵਾਬ ਦੇ ਵਿੱਚ ਕੈਪਟਨ ਨੇ ਕਿਹਾ ਕਿ ਕੋਵਿਡ ਤੇ ਘਟੀਆ ਸਿਆਸਤ ਨਾ ਖੇਡੇ ਆਮ ਆਦਮੀ ਪਾਰਟੀ, ਦਿੱਲੀ ਸਮੇਤ ਕੋਈ ਸੂਬਾ ਕਹੇ ਤਾਂ ਆਪਾਂ ਮਦਦ ਲਈ ਤਿਆਰ ਆ। ਇਹਨੂੰ ਕਹਿੰਦੇ ਆ ਕਿ ਆਪ ਜਿਹੜੇ ਆ ਉਹ ਜਿਹੜੇ ਆ ਤੇ ਲੋਕਾਂ ਦੇ ਵਸੀਲੇ ਦੇ ਇਹ ਫਾਰਮੂਲੇ ਦਿੰਦੇ ਆ। ਤੇ ਜੇ ਆਪਾਂ ਕਹੀਏ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਸੀਹਤ ਦਿੱਤੀ ਆ, ਉਹ ਕਹਿੰਦੇ ਆ ਥਿੰਕ 10 times before posting anything on social media। ਪੰਜਾਬ ਮਤਲਬ ਤੁਸੀਂ ਸਮਝ ਕੇ ਹੋਗੇ, ਤੁਸੀਂ ਜ਼ਿਆਦਾ ਪੜ੍ਹੇ ਲਿਖੇ ਹੋਗੇ, ਕਿ ਭਾਈ 10 ਵਾਰੀ ਸੋਚੋ ਜੇ ਤੁਸੀਂ ਕੋਈ ਪੋਸਟ ਕਰਨਾ ਹੈ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਮੁਲਤਾਨੀ ਕੇਸ ਨੂੰ ਲੈ ਕੇ। ਸੁਮੇਧ ਸੈਣੀ ਫਰਾਰ ਆ ਜੀ, ਪਤਨੀ ਤੇ ਪੁੱਤ ਤੋਂ ਹੁਣ ਪੁੱਛ ਪੜਤਾਲ ਆ। ਇਹਨਾਂ ਨੂੰ ਹੁਣ ਇਹਨਾਂ ਦੀ ਯਾਦ ਆਈ ਹੈ ਪੁੱਛਣ ਦੀ, ਉਦੋਂ ਤਾਂ ਪਹਿਲਾਂ ਤੇ ਆਪ ਲੋਕਾਂ ਦੇ ਚੱਕ ਕੇ ਲਿਆਉਂਦੇ ਸੀਗੇ। ਹਾਂਜੀ ਦੇਖੋ, ਸੁਮੇਧ ਸੈਣੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਹੁਤ ਕੁਛ ਆ। ਸੁਮੇਧ ਸੈਣੀ ਜੇ ਫੜਿਆ ਜਾਂਦਾ ਹੈ, ਹੁਣ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਦੂਸਰੇ ਪਾਸੇ ਦੀ ਸੁਣਵਾਈ ਸ਼ੁਰੂ ਹੋ ਗਈ ਆ। ਇੱਕ ਤੇ ਹੈਗਾ ਨਾ ਬੀਬੀ ਅਮਰ ਕੌਰ ਵਾਲਾ ਜਿਹੜਾ ਸੁਮੇਧ ਸੈਣੀ ਮੋਟਰਸ ਕੇਸ, ਉਹ ਵੀ ਵੈਸੇ ਸੈਣੀ ਮੋਟਰਸ ਕੇਸ ਨਾਲ ਹੀ ਮਸ਼ਹੂਰ ਆ। ਸੁਮੇਧ ਤੇ ਸੈਣੀ ਮੋਟਰਸ ਕੇਸ ਉਹਨੂੰ ਕਹਿ ਦਿੰਦੇ ਆ। ਤਾਂ ਉਸ ਮਾਮਲੇ ਦੇ ਵਿੱਚ ਵੀ CBI ਐਕਟਿਵ ਆ। ਦੂਸਰੀ ਚੀਜ਼ ਜਿਹੜੀ ਆ ਉਹ ਇਹ ਆ ਰਾਜ ਕਰਮਵੀਰ ਸਿੰਘ ਜੀ ਕਿ ਇੱਥੇ ਜੇ ਤੁਸੀਂ ਦੇਖੋਗੇ ਬਾਈਬਲ ਗੋਲੀ ਕਾਂਡ ਉਹ ਵੀ ਨਿਕਲਿਆ ਪਿਆ, ਉਹਦੇ ਵਿੱਚ ਪ੍ਰਦੀਪ ਆ ਗਿਆ ਥਾਣੇਦਾਰ ਵਾਧਾ ਮਾਫ ਗਵਾਹ ਬਣਨਾ, ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਜਦੋਂ ਪੱਖ ਜਾਣਨਾ ਚਾਹਿਆ
माफ करना मेरी आवाज़ थोड़ी जी स्लो क्योंकि मेरी तबीयत ठीक नहीं है तो मैं दस दिओ थोड़ा जिहा मैं जोर जी होर ला लूँगा। ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਦੋਂ ਉੱਥੇ ਪੱਖ ਜਾਣਨਾ ਚਾਹਿਆ ਤਾਂ ਜਿਹੜੇ ਮ੍ਰਿਤਕ ਸਨ ਨਾ ਦੋ ਉਹਨਾਂ ਦੇ ਵਿੱਚੋਂ ਇੱਕ ਸਨ ਕ੍ਰਿਸ਼ਨ ਭਗਵਾਨ ਸਿੰਘ ਤਾਂ ਉਹਨਾਂ ਦੇ ਜਿਹੜੇ ਭਰਾਤਾ ਹੈ ਰੇਸ਼ਮ ਸਿੰਘ ਉਹਨਾਂ ਨੇ ਕਿਹਾ ਮੈਂ ਖੁਦ ਚਸ਼ਮਦੀਦ ਹਾਂ ਮੈਨੂੰ ਗਵਾਹਾਂ ਦੀ ਲਿਸਟ ਦੇ ਵਿੱਚ ਸੂਚੀ ਦੇ ਵਿੱਚ ਇਹਨਾਂ ਨੇ ਸ਼ਾਮਲ ਨਹੀਂ ਕੀਤਾ ਕਿ ਉਸ ਬੰਦੇ ਨੂੰ ਇਹ ਗਵਾਹ ਬਣਾਉਣ ਜਾ ਰਹੇ ਆ ਜਿਹੜੇ ਬੰਦੇ ਨੇ ਜਾ ਕੇ ਉੱਥੇ ਸਭ ਤੋਂ ਪਹਿਲਾਂ ਚਿਚਰੀ ਛੇੜੀ ਸੀ। ਪ੍ਰਦੀਪ ਤੇ ਉਹ ਦੋਸ਼ ਲਾਉਂਦੇ ਆ ਕਿ ਇਹਨੇ ਸ਼ਾਂਤਮਈ ਢੰਗ ਨਾਲ ਬੈਠੀ ਸੰਗਤ ਦੇ ਜਾ ਕੇ ਤੇ ਠੁੱਡੇ ਮਾਰੇ ਬਹੁਤ ਬੁਰਾ ਵਰਤਾਓ ਕੀਤਾ ਸੀ ਇਹਨੇ ਤਾਂ ਸਾਰਾ ਕੰਮ ਇਹਨੇ ਕੀਤਾ ਤਾਂ ਉਹਦੇ ਜਵਾਬ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਬੰਦਾ ਸਾਜ਼ਿਸ਼ ਕਰਤਾ ਨਹੀਂ ਹੈ ਪ੍ਰਦੀਪ ਅਸਲ ਦੇ ਵਿੱਚ ਸਾਜ਼ਿਸ਼ ਕਰਤਾ ਵਾ ਜਿਹੜਾ ਉਹ ਹੈਗਾ ਸੁਮੇਧ ਸੈਣੀ ਤਾਂ ਇਹਨਾਂ ਨੇ ਸ਼ਰੇਆਮ ਨਾਮ ਲਿੱਤਾ ਉਹ ਕੋਰਟ ਦੇ ਵਿੱਚ ਔਰ ਇਸ ਤੋਂ ਇਲਾਵਾ ਉਮਰਾ ਨੰਗਲ ਦਾ ਨਾਂ ਲਿਆ। ਇਹ ਕਹਿੰਦੇ ਆ ਕਿ ਇਹ ਦੋਨੇ ਬੰਦੇ ਹੀ ਮੁੱਖ ਸਾਜ਼ਿਸ਼ ਕਰਤਾ ਨੇ ਇਹ ਸਟੇਟਮੈਂਟ ਹੈ ਕੋਰਟ ਦੀ ਤਾਂ ਤੁਸੀਂ ਸਮਝੋ ਨਾ ਕਿ ਸੁਮੇਧ ਸੈਣੀ ਦੇ ਨਰੜਾ ਕਿਵੇਂ ਚੜ੍ਹਨ ਡਿਆ ਤਾਂ ਦੂਸਰੇ ਪਾਸੇ ਰੇਡਾਂ ਵੀ ਵੱਜ ਰਹੀਆਂ ਨੇ ਇਹਨਾਂ ਦੀ ਪਤਨੀ ਤੋਂ ਵੀ ਪੁੱਛਗਿੱਛ ਹੋ ਰਹੀ ਆ ਖੁਦ ਤੋਂ ਵੀ ਜਿਹੜੇ ਹੋਰ ਰਿਸ਼ਤੇਦਾਰ ਜਾਂ ਯਾਰ ਮਿੱਤਰ ਆ ਸਭ ਤੋਂ ਮਤਲਬ ਕਿ ਪੁੱਛਗਿੱਛ ਕੀਤੀ ਜਾ ਰਹੀ ਆ। ਸੋ ਦੂਜੇ ਪਾਸੇ ਜੇ ਆਪਾਂ ਵੇਖੀਏ ਸੁਮੇਧ ਸੈਣੀ ਲੱਭਦਾ ਨਹੀਂ ਹੈ ਹੁਣ ਕਿੱਥੇ ਚਲ ਗਿਆ ਇਹ ਕੈਪਟਨ ਸਰਕਾਰ ਦੀ ਜਿਹੜੀ ਇੰਟੈਲੀਜੈਂਸੀ ਆ ਜਾਂ ਹੋਰ ਏਜੰਸੀਆਂ ਨੇ ਉਹਨਾਂ ਨੂੰ ਜਵਾਬਦੇਹ ਹੋਣਾ ਪਊਗਾ। ਪਰ ਦੂਜੀ ਇੱਕ ਚੀਜ਼ ਜਿਹੜੀ ਮਹੱਤਵਪੂਰਨ ਹੈ ਜਿਹੜੀ ਹੁਣੇ ਹੀ ਨਸ਼ਰ ਹੋਈ ਆ ਉਹ ਇਹ ਆ ਕਿ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਹਨੇ ਪਟੀਸ਼ਨ ਫਾਈਲ ਕੀਤੀ ਸੀ ਉਹਨੂੰ ਡਿਫੈਕਟਡ ਸੂਚੀ 'ਚ ਪਾ ਦਿੱਤਾ ਗਿਆ। ਮਤਲਬ ਕਿ ਜਿਸ ਪਟੀਸ਼ਨ ਦੇ ਵਿੱਚ ਕੋਈ ਕਮੀ ਹੁੰਦੀ ਆ ਤਾਂ ਉਹਨੂੰ ਰਜਿਸਟਰੀ ਸਮਝਦੇ ਹੋ ਨਾ ਕਿ ਜੇ ਤੁਸੀਂ ਮੰਨ ਲਓ ਕੋਈ ਰਿਟ ਪਟੀਸ਼ਨ ਫਾਈਲ ਕਰਦੇ ਹੋ ਤਾਂ ਰਜਿਸਟਰੀ ਪਹਿਲਾਂ ਉਹਨੂੰ ਦੇਖਦੀ ਆ ਉਸ ਤੋਂ ਬਾਅਦ ਫਿਰ ਉਹ ਬੈਂਚ ਅਲੋਟਮੈਂਟ ਕਰਦੀ ਆ ਤਾਂ ਇਸ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਇਹ ਆ ਕਿ ਇਸ ਰਿਟ ਪਟੀਸ਼ਨ ਦੇ ਵਿੱਚ ਜੋ ਇਹਨੇ ਪਾਈ ਸੀ ਅਗੇਤੀ ਜ਼ਮਾਨਤ ਵਾਸਤੇ ਉਹਦੇ ਵਿੱਚ ਕੋਈ ਕਮੀ ਰਹਿ ਗਈ ਆ ਸੋ ਇਹਨੂੰ ਇਸ ਸੂਚੀ 'ਚ ਪਾ ਦਿੱਤਾ। ਇਹਦਾ ਮਤਲਬ ਇਹ ਆ ਕਿ ਇਹਨੂੰ ਮੁੜ ਪਟੀਸ਼ਨ ਦਾਖਲ ਕਰਨੀ ਪਊਗੀ। ਜੀ 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 ਅਗਲੀ ਮਿੰਟ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਜੇਲ੍ਹ ਭਰੋ ਅੰਦੋਲਨ ਤਹਿਤ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅੱਗੇ ਕਿਸਾਨਾਂ ਦਾ ਪ੍ਰਦਰਸ਼ਨ। ਹਾਂਜੀ ਇਹ ਜਿਹੜੇ ਕਿਸਾਨ ਆ ਉਹ ਅੱਕ ਕੇ ਹੁਣ ਜੇਲ੍ਹ ਭਰੋ ਅੰਦੋਲਨ ਨੂੰ ਤੁਰ ਪਏ ਆ। ਦੇਖੋ ਅਸੀਂ ਜੇਲ੍ਹ ਦਾ ਨਾਂ ਸੁਣ ਕੇ ਹੀ ਡਰ ਜਾਂਦੇ ਆ। ਜੇਲ੍ਹ ਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਗੇਟ ਹੈ ਜਿਹੜਾ ਜੇ ਵੇਖ ਲਈਏ ਤੇ ਆਮ ਬੰਦਾ ਜਿਹੜਾ ਆਪਦੇ ਤਰੋਹ ਕੱਢ ਪੈਂਦਾ ਕਿ ਇੱਥੇ ਲੋਕ ਕਿਵੇਂ ਰਹਿੰਦੇ ਹੋਣਗੇ ਵੱਡੀਆਂ ਵੱਡੀਆਂ ਦੀਵਾਰਾਂ ਵੱਡੀਆਂ ਵੱਡੀਆਂ ਡਿਓੜੀਆਂ। ਪਰ ਜੇ ਕੋਈ ਬੰਦਾ ਕਹਿੰਦਾ ਕਿ ਮੈਨੂੰ ਜੇਲ੍ਹ ਦੇ ਵਿੱਚ ਲੈ ਚੱਲੋ ਤਾਂ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਕਿ ਬੇਬਸ ਹੋ ਚੁੱਕਾ ਉਹ ਲਾਚਾਰ ਹੋ ਚੁੱਕਾ ਇਹ ਕਹਿੰਦਾ ਕਿ ਮੈਨੂੰ ਜੇਲ੍ਹ ਦੇ ਵਿੱਚ ਚੁੱਕਾ ਤਾਂ ਕਿਸਾਨ ਇਹਦਾ ਮਤਲਬ ਹੈ ਕਿ ਲਾਚਾਰ ਹੋ ਚੁੱਕਾ ਬੇਬਸ ਹੋ ਚੁੱਕਾ। ਸੋ ਹਰਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਲਾਠੀ ਚਾਰਜ ਹੋ ਗਿਆ ਉੱਥੇ ਵੀ ਰਾਜਨੀਤੀ ਵੇਖੋ ਕਿਸ ਤਰ੍ਹਾਂ ਕੰਮ ਕਰਦੀ ਆ। ਇਹਨਾਂ ਦੇ ਆਪਣੇ ਬੰਦੇ ਭਾਰਤੀ ਜਨਤਾ ਪਾਰਟੀ ਦੇ ਕਈ ਜਾਂਦੇ ਕਹਿੰਦੇ ਕਿ ਇਹ ਤਾਂ ਕਾਂਗਰਸੀ ਵਰਕਰ ਹੈ ਕਿਸਾਨ ਥੋੜੀ ਆ ਫਿਰ ਪਾਰਟੀ ਉਹਨਾਂ ਦੇ ਵਿੱਚ ਆ ਜਾਂਦੀ ਤੇ ਦੂਜੇ ਪਾਸੇ ਇਹਨਾਂ ਦੇ ਆਪਣੇ ਬੰਦੇ ਕਹੀ ਜਾਂਦੇ ਕਿ ਨਹੀਂ ਗੱਲਬਾਤ ਕਰ ਰਹੇ ਹੋ ਉਹਨਾਂ ਦੇ ਨਾਲ ਕਿ ਨਹੀਂ ਇਹ ਜਿਹੜਾ ਲਾਠੀ ਚਾਰਜ ਕੀਤਾ ਇਹਨੂੰ ਟਾਲਿਆ ਜਾ ਸਕਦਾ ਇਹ ਗੱਲਬਾਤ ਕੀਤੀ ਜਾ ਸਕਦੀ ਸੀ। ਵੇਖੋ ਰਾਜਨੀਤੀ ਕਿਸ ਤਰ੍ਹਾਂ ਚੱਲਦੀ ਆ। ਤਾਂ ਅੱਜ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਆ ਜੇਲ੍ਹਾਂ ਦੇ ਅੱਗੇ ਜਾ ਕੇ ਬੈਠੇ ਕਿ ਸਾਨੂੰ ਗ੍ਰਿਫਤਾਰ ਕਰ ਲਓ ਛੇਕੜ ਹੋਰ ਕੀ ਆ। ਮਤਲਬ ਕਿ ਜੇ ਤੁਸੀਂ ਸਾਡੀ ਰੋਜੀ ਰੋਟੀ ਖੋਹੋਗੇ ਤਾਂ ਫਿਰ ਇਹ ਆ ਕਿ ਘੱਟੋ ਘੱਟ ਜੇਲ੍ਹਾਂ ਦੇ ਵਿੱਚ ਜਾ ਕੇ ਰੋਜੀ ਰੋਟੀ 'ਚ ਖਾਵਾਂਗੇ। ਪਰ ਕਿਉਂਕਿ ਕੈਪਟਨ ਸਰਕਾਰ ਤੁਹਾਨੂੰ ਪਤਾ ਹੀ ਹੈ ਆਪੋਜ਼ਿਟ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੋ ਕਈ ਵਾਰ ਇਹ ਹੁੰਦਾ ਕਿ ਸਰਕਾਰਾਂ ਜਿਹੜੀਆਂ ਮਾੜਾ ਮੋਟਾ ਇੱਕ ਦੂਜੇ ਪ੍ਰਤੀ ਰੱਖਦੀਆਂ ਨੇ ਤੇ ਉਹ ਪਿਆਰ ਪਰ ਫਿਰ ਵੀ ਜੇ ਆਪਾਂ ਦੇਖੀਏ ਸੰਕੇਤਕ ਤੌਰ ਤੇ ਤਾਂ ਫਿਰ ਆਪੋਜੀਸ਼ਨ ਹੈ ਨਾ ਤਾਂ ਇਹਨਾਂ ਨੇ ਗ੍ਰਿਫਤਾਰੀ ਤੇ ਕੀ ਕਰਨੀ ਸੀ ਜੇ ਕਰਦੇ ਤੇ ਬਹੁਤ ਮਿੱਟੀ ਪਲੀਤ ਹੋਣੀ ਸੀ ਇਹਨਾਂ ਦੀ। ਸੋ ਇਹਨਾਂ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਸ਼ਾਮ ਤੱਕ ਮੈਂ ਕਹਿੰਦਾ ਉਸ ਤੋਂ ਬਾਅਦ ਜੇ ਕੋਈ ਕੀਤੀ ਹੋਵੇ ਤੇ ਮੈਨੂੰ ਪਤਾ ਨਹੀਂ ਹੈ। ਪਰ ਗੱਲ ਇਹ ਆ ਕਿ ਇਹਨਾਂ ਦੇ ਜਿਹੜੇ ਕੁਛ ਲੀਡਰ ਆ ਜਿੱਦਾਂ ਗੁਰਕੀਰਤ ਕੋਟਲੀ ਆ ਜਾਂ ਲਖਵੀਰ ਲੱਖਾ ਇਹਨਾਂ ਦਾ ਵਿਧਾਇਕ ਆ ਉਹਨਾਂ ਨੇ ਟਰੈਕਟਰ ਰੈਲੀ ਵੀ ਕੱਢੀ ਆ। ਤਾਂ ਮੈਂ ਸਮਝਦਾ ਕਿ ਦੇਖੋ ਵਿਧਾਇਕ ਆ ਗਏ ਆ ਕੁਛ ਇਹਨਾਂ ਦੇ ਵਿਧਾਇਕ ਜਿਹੜੇ ਆ ਮੈਦਾਨ 'ਚ ਉਤਰ ਰਹੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਸ਼ਾਮਲ ਹੋ ਰਹੇ? ਕੀ ਗੱਲ ਆ? ਠੀਕ ਹੈ ਉਮਰ ਦਰਾਜ਼ ਹੈ ਜਾਂ ਤਾਂ ਮੰਨ ਲੈਣ ਜਦੋਂ ਕਿਤੇ ਉਮਰ ਦੀ ਗੱਲ ਚੱਲਦੀ ਆ ਇਹ ਕਹਿੰਦੇ ਆ ਕਿ ਬਾਦਲ ਬੁੱਢਾ ਤੇ ਜਾ ਕੇ ਅਸੀਂ ਬਾਦਲ ਨੂੰ ਪੁੱਛਿਆ ਇੱਕ ਵਾਰੀ ਲੰਬੀ 'ਚ ਕਿ ਤੁਹਾਨੂੰ ਉਹ ਕਹਿੰਦੇ ਆ ਕਿ ਇਹ ਉਮਰ ਲਗਾਉਂਦਾ ਤਾਂ ਬਹੁਤ ਜ਼ਿਆਦਾ ਬੁੱਢਾ ਹੋਇਆ ਪਿਆ ਤੇ ਉਹ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਖੋ ਮੇਰੇ ਨਾਲ ਘੁੱਲ ਲਵੇ
ਉਹਨੇ ਸਗੋਂ ਪੱਟ ਦੇ ਅੱਗੇ ਥਾਪੀ ਮਾਰੀ ਕਿ ਮੰਨਦੇ ਨਹੀਂ ਕਿ ਅਸੀਂ ਬਜ਼ੁਰਗ ਆ। ਜਾਂ ਤਾਂ ਤੁਸੀਂ ਮੰਨੋ ਕਿ ਤੁਸੀਂ ਬਜ਼ੁਰਗੀ ਦੀ ਅਵਸਥਾ 'ਚ ਪਹੁੰਚ ਚੁੱਕੇ ਹੋ, ਤੁਸੀਂ ਫੀਲਡ 'ਚ ਨਹੀਂ ਜਾ ਸਕਦੇ, ਤੇ ਜਾਂ ਫਿਰ ਘੱਟੋ ਘੱਟ ਤੁਸੀਂ ਐਲਾਨੀਆਂ ਤੇ ਕਹੋ ਨਾ, ਚਾਹੇ ਨਹੀਂ ਵੀ ਆਉਣਾ, ਕਰੋਨਾ ਕਾਲ ਆ, ਮੈਂ ਮੰਨਦਾ ਇਸ ਗੱਲ ਨੂੰ ਕਿ ਉਮਰ ਦਰਾਜ਼ ਬੰਦਿਆਂ ਲਈ ਇੱਕ ਰਿਸਕ ਹੈ, ਤਾਂ ਘੱਟੋ ਘੱਟ ਤੁਸੀਂ ਐਲਾਨੀਆਂ ਕਹੋ ਕਿ ਭਾਈ ਮੈਂ ਇਸ ਕਿਸਾਨ ਅੰਦੋਲਨ ਦੇ ਨਾਲ ਆ। ਬੇਸ਼ੱਕ ਕਾਂਗਰਸ ਆਪਣੇ ਪੱਧਰ ਤੇ ਕਹਿ ਸਕਦੀ ਹੈ ਕਿ ਕਾਂਗਰਸ ਜੋ ਨਿੱਜੀ ਤੌਰ ਤੇ ਆਪਣੀ ਪਾਰਟੀ ਦੇ ਤੌਰ ਤੇ ਕਹਿ ਲਈਏ ਕਿ ਉਹ ਇੱਕ ਵਿਰੋਧ ਕਰ ਰਹੀ ਹੈ, ਤਾਂ ਅਸੀਂ ਉਸ ਵਿਰੋਧ ਦੇ ਵਿੱਚ ਸ਼ਾਮਲ ਹੈ। ਐਲਾਨੀਆਂ ਕਹਿਣ ਤਾਂ ਸਹੀ ਨਾ ਘੱਟੋ ਘੱਟ। ਸੋ ਆਹ ਸਾਰੀ ਚੀਜ਼ ਆ। ਬਾਕੀ ਕਹਾਣੀ ਦਾ ਤੁਹਾਨੂੰ ਪਤਾ ਕਿ ਖੇਤੀ ਆਰਡੀਨੈਂਸ, ਤਾਂ ਇਹਦਾ ਮਤਲਬ ਇਹ ਹੋਆ ਕਿ ਹਰਿਆਣਾ ਤੇ ਪੰਜਾਬ ਇਹਨਾਂ ਦੇ ਕਿਸਾਨ ਜ਼ਿਆਦਾਤਰ ਜਾਗ ਚੁੱਕੇ। ਇਹਨਾਂ ਨੂੰ ਪਤਾ ਕਿ ਜੇ MSP ਖਤਮ ਹੁੰਦੀ ਹੈ ਜਾਂ ਮੰਡੀਕਰਨ ਢਾਂਚਾ ਖਤਮ ਹੁੰਦਾ ਤਾਂ ਸਾਡੀ ਰੋਜੀ ਰੋਟੀ ਚੱਲਣੀ ਜਿਹੜੀ ਆ ਬਹੁਤ ਮੁਸ਼ਕਲ ਹੋ ਜਾਏਗੀ। ਪਰ ਇਹ ਗੱਲ ਜਿਵੇਂ ਇੱਧਰ ਅਕਾਲੀ ਦਲ ਬਾਦਲ ਨਹੀਂ ਸਮਝ ਪਾ ਰਿਹਾ, ਤੇ ਉਧਰ ਜਿਹੜੇ ਆ ਉਹ ਚਟਾਲਿਆਂ ਦੇ ਮੁੰਡੇ ਨਹੀਂ ਸਮਝ ਪਾ ਰਹੇ, ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਸਾਥੀ ਆ। ਤੇ ਕਿਸੇ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਚੌਧਰੀ ਦੇਵੀ ਲਾਲ ਕਿਸਾਨਾਂ ਦੇ ਆਗੂ ਮੰਨੇ ਜਾਂਦੇ ਸੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਖਾਂ ਨੇ ਘੇਰੀ SGPC, ਕਹਿੰਦੇ ਪੱਕਾ ਮੋਰਚਾ ਲਾਉਣ ਦੀ ਕੀਤਾ ਐਲਾਨ। ਹਾਂਜੀ ਦੇਖੋ, ਇਹ ਕੁਝ ਜਥੇਬੰਦੀਆਂ ਨੇ ਸਿੱਖਾਂ ਦੀਆਂ ਜਿਹੜੀਆਂ ਕਿ ਐਲਾਨੀਆਂ ਕਹਿ ਰਹੀਆਂ ਨੇ ਕਿ 14 ਸਤੰਬਰ ਤੋਂ ਅਸੀਂ ਭਾਈ ਪੱਕਾ ਮੋਰਚਾ ਜਿਹੜਾ ਉਹ ਲਾ ਦੇਵਾਂਗੇ। ਤਾਂ ਪੱਕਾ ਮੋਰਚਾ ਤੋਂ ਭਾਵ ਕੀ ਆ ਕਿ ਭਾਈ 328 ਪਾਵਨ ਸਰੂਪ ਆ ਜਿਹੜੇ, ਜਾਂ ਫਿਰ 450 ਸਰੂਪਾਂ ਦੇ ਜੋ ਸਲਾਬੇ ਜਾਣ ਦਾ ਮਸਲਾ, ਇਹ ਕੈਨੇਡਾ ਦਾ ਮਸਲਾ, ਇਹਨੂੰ ਥੋੜਾ ਅਲੱਗ ਕਰਕੇ ਦੇਖਿਓ। ਕਿਉਂਕਿ ਇੱਕ ਰਿਪੋਰਟ ਆਈ ਕਿ ਉੱਥੇ ਭੇਜੇ ਗਏ ਸਨ ਤੇ ਉਹ ਬੱਸ ਜਿਹੜੀ ਆ ਉਹ ਖੜੀ ਰਹੀ ਕਿਤੇ, ਤਾਂ ਸਲਾਬੇ ਗਏ, ਫਿਰ ਉੱਥੋਂ ਦੇ ਪਤਾ ਨਹੀਂ ਪੁਲਿਸ ਨੇ ਜਾਂ ਉਹਨਾਂ ਦੇ ਅਮਲੇ ਨੇ ਦੇਖਿਆ, ਉਸ ਤੋਂ ਬਾਅਦ ਇਹ ਮਾਮਲਾ ਸਾਰਾ ਖੁੱਲਿਆ ਸੀਗਾ। ਤਾਂ ਦੇਖੋ ਕਿੱਥੋਂ ਕਿੱਥੋਂ ਤੱਕ ਇਹ ਮਾਮਲਾ ਖਿਲਰਿਆ ਪਿਆ। ਤਾਂ ਇਹਨਾਂ ਨੇ ਕਿਹਾ ਕਿ ਜੋ ਇੱਕਦਮ ਇਹਨਾਂ ਨੇ ਯੂ ਟਰਨ ਮਾਰਿਆ ਮੁਕੱਦਮੇ ਦਰਜ ਕਰਨ ਤੋਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿ ਅਸੀਂ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਕਰਦੇ ਆ ਕਿ 14 ਸਤੰਬਰ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕੇ ਉੱਥੇ ਗੁਰੂ ਸਾਹਿਬ ਦੇ ਜਿਹੜੇ ਪਾਵਨ ਸਰੂਪ ਆ ਉਹਨਾਂ ਦਾ ਸਤਿਕਾਰ ਬਹਾਲ ਕਰਵਾਉਣ ਵਾਸਤੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਪੱਕਾ ਮੋਰਚਾ ਲਾਵਾਂਗੇ। ਇਸ ਤੋਂ ਇਲਾਵਾ ਕੁਝ ਇਹਨਾਂ ਨੇ ਰੂਪ ਰੇਖਾ ਤਿਆਰ ਕਰਨ ਵਾਸਤੇ ਇੱਕ 7 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ। ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਆ, ਲੋਕ ਇਨਸਾਫ ਪਾਰਟੀ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਇਸ ਮੋਰਚੇ ਦਾ ਸਾਥ ਦੇਵਾਂਗੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਇਸੇ ਹੀ ਮੁਤਲਕ ਅਪਡੇਟ, ਤਾਂ ਜਿਹੜੇ ਮਾਨ ਸਾਹਿਬ ਆ ਉਹ ਵੀ ਕਹਿੰਦੇ ਕਿ ਪਾਵਨ ਸਰੂਪਾਂ ਦੇ ਮੁੱਦੇ ਤੇ ਕੋਈ ਸਿੱਖ ਜਥੇਬੰਦੀ ਜਾਂ ਆਗੂ ਵੱਖਰਾ ਪ੍ਰੋਗਰਾਮ ਨਾ ਦੇ ਕੇ 14 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਏ। ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਵੀ ਪ੍ਰੋਗਰਾਮ ਆ ਗਿਆ। ਤਾਂ ਇਹਦਾ ਮਤਲਬ ਇਹ ਹੈ ਕਿ ਉੱਥੇ ਮੋਰਚਾ ਲੱਗਣ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਨਾਲ ਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਪਰੇਸ਼ਾਨੀ ਦਾ ਸਬਬ ਬਣ ਜਾਣਗੀਆਂ, ਖਾਸ ਤੌਰ ਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਾਸਤੇ। ਹਾਲਾਂਕਿ ਲੌਂਗੋਵਾਲ ਨੇ ਅੱਜ ਘਾਟਵਾਂ ਜਵਾਬ ਵੀ ਦਿੱਤਾ। ਉਹ ਕਹਿੰਦੇ ਆ ਕਿ ਸਤਿਕਾਰ ਕਮੇਟੀਆਂ ਵੱਖ-ਵੱਖ ਥਾਵਾਂ ਤੋਂ ਚੁੱਕੇ ਪਾਵਨ ਸਰੂਪਾਂ ਦਾ ਪਹਿਲਾਂ ਸਾਥ ਦੇਣ। ਤਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਵੀ ਅਪੀਲ ਕੀਤੀ ਆ ਕਿ ਇਹਨਾਂ ਤੋਂ ਵੀ ਹਿਸਾਬ ਲਵੋ। ਤਾਂ ਇਹ ਵੀ ਬੜੀ ਕਸੂਤੀ ਸਥਿਤੀ ਆ। ਸੋ ਕਾਟਵਾ ਰੋਲ ਹੈ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਵੀ ਅਦਾ ਕਰਦੇ ਪਏ ਆ। ਪਰ ਡੈਫੀਨੇਟਲੀ ਦੇਖੋ, ਜੋ ਆਪਾਂ ਇਹ ਸਾਰੇ ਪ੍ਰਕਰਨ ਨੂੰ ਵਾਚਿਆ, ਵੇਖਿਆ, ਘੋਖਿਆ ਔਰ ਇਹਨੂੰ ਕਵਰ ਕੀਤਾ, ਉਹਦੇ ਵਿੱਚ ਕਿਤੇ ਨਾ ਕਿਤੇ ਗੋਬਿੰਦ ਸਿੰਘ ਲੌਂਗੋਵਾਲ ਇੱਕ ਬਹੁਤ ਤਕੜੇ ਸੰਕਟ ਦਾ ਸਾਹਮਣਾ ਕਰ ਰਹੇ ਆ। ਹਾਲਾਂਕਿ ਇਹਨਾਂ ਨੇ 18 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਔਰ ਉੱਥੇ ਪਛਤਾਪ ਵੀ ਕਰਨਗੇ। ਹੋ ਸਕਦਾ ਸਿੰਘ ਸਾਹਿਬ ਕੋਈ ਧਾਰਮਿਕ ਸਜ਼ਾ ਵੀ ਸੁਣਾ ਦੇਣ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਜਦ ਤੁਸੀਂ ਅੰਤਰਿਮ ਕਮੇਟੀ ਦੇ ਵਿੱਚ ਨਿਰਣਾ ਕਰ ਲਿਆ ਸੀਗਾ ਕਿ ਅਸੀਂ ਫੌਜਦਾਰੀ ਮੁਕੱਦਮਾ ਕਰਾਵਾਂਗੇ ਦਰਜ, ਤਾਂ ਉਸ ਤੋਂ ਬਾਅਦ ਯੂ ਟਰਨ ਕਿਉਂ ਮਾਰਿਆ ਗਿਆ? ਸ਼ਾਇਦ ਇਸੇ ਕਰਕੇ। ਕਿਉਂਕਿ ਇੱਕ ਮੈਂ ਤੁਹਾਨੂੰ ਦਿਲਚਸਪ ਉਦਾਹਰਨ ਦੇ ਦਿੰਦਾ। SGPC ਦਾ ਕਹਿੰਦੇ ਜਿਹੜਾ ਸਾਰਾ ਕੰਮਕਾਰ ਚੱਲਦਾ ਹੈ ਨਾ, ਇਹਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣਤਾ ਇਹ ਵੀ ਆ ਕਿ ਜੋ ਮੰਨ ਲਓ ਪ੍ਰਧਾਨ ਸਾਹਿਬ ਦੀ ਸਿਫਾਰਿਸ਼ ਆਉਂਦੀ ਆ ਜਾਂ
ਚੀਫ ਸੈਕਟਰੀ ਸਾਹਿਬ ਦੀ ਸਿਫਾਰਿਸ਼ ਆਉਂਦੀ ਹੈ ਤਾਂ ਉਹ ਔਨ ਰੈਕਰਡ ਹੁੰਦੀ ਹੈ, ਮਤਲਬ ਕਿ ਫਾਈਲਾਂ ਦੇ ਵਿੱਚ ਦਰਜ ਹੁੰਦੀ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਪੁਲਿਸ ਨੂੰ ਇਹ ਸਾਰੇ ਮੁਕੱਦਮੇ ਦੇ ਦਿੱਤੇ ਜਾਂਦੇ ਤਾਂ ਕੈਪਟਨ ਦੇ ਰਾਜ ਦੇ ਵਿੱਚ ਕੀ ਉਹਨਾਂ ਰਜਿਸਟਰਾਂ ਨੂੰ ਨਾ ਖੋਲ੍ਹਿਆ ਜਾਂਦਾ? ਸ਼ਾਇਦ ਇਸੇ ਕਰਕੇ ਹੀ ਇਹਨਾਂ ਨੂੰ ਥੋੜ੍ਹਾ ਡਰ ਲੱਗਿਆ ਕਿ ਗੱਲ ਗਾਂਹ ਦੀ ਗਾਂਹ ਤੀਕ ਵੀ ਜਾ ਸਕਦੀ ਹੈ। ਔਰ ਇਸ ਤੋਂ ਇਲਾਵਾ ਸੁਣਨ ਦੇ ਵਿੱਚ ਜਿਹੜੀ ਆਫ ਦੀ ਰਿਕਾਰਡ ਗੱਲ ਆ ਰਹੀ ਹੈ ਉਹ ਇਹ ਆ ਕਿ ਕੁਛ ਬੰਦੇ ਇਹਨਾਂ ਨੂੰ ਅੱਗੋਂ ਪੈ ਵੀ ਗਏ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਸੀ ਇਹਨਾਂ ਨੇ ਕਿ ਤੁਹਾਨੂੰ ਸਜ਼ਾਵਾਂ ਦਿਵਾਵਾਂਗੇ। ਉਹਨਾਂ ਨੇ ਆਖਿਆ ਕਿ ਭਾਈ ਜੇ ਤੁਸੀਂ ਸਾਨੂੰ ਪੁਲਿਸ ਨੂੰ ਫੜਾਓਗੇ, ਪੁਲਿਸ ਜੇ ਸਾਡੇ ਤੇ ਸਖਤੀ ਕਰੂਗੀ ਤੇ ਅਸੀਂ ਸਾਰਾ ਕੁਝ ਸੱਚ ਬੋਲਾਂਗੇ। ਔਰ ਸੱਚ ਕੀ ਆ? ਸ਼ਾਇਦ ਇਹੀ ਆ ਕਿ ਅੰਤਰਿੰਗ ਕਮੇਟੀ ਚਾਹੇ ਹੋਰ ਕੁਛ ਇਹਨਾਂ ਦੇ ਅਹੁਦੇਦਾਰ ਵੱਡੇ ਆ ਜਿਹੜੇ ਉਹ ਉਸ ਵੇਲੇ ਖਾਮੋਸ਼ ਰਹੇ ਜਾਂ ਇਸ ਘਟਨਾ ਨੂੰ ਢੱਕਦੇ ਰਹੇ। ਤਾਂ ਇਹਦਾ ਮਤਲਬ ਇਹ ਆ ਕਿ ਉਹ ਹੋ ਸਕਦਾ ਹੈ ਕਿ ਆਪਣੇ ਪੱਧਰ ਤੇ ਜੋ ਕਰ ਰਹੇ ਸੀਗੇ ਉਹ ਅਣਮੰਨੇ ਮਨ ਦੇ ਨਾਲ ਕਰ ਰਹੇ ਹੋਣ। ਹੋ ਸਕਦਾ ਹੈ ਕਿ ਕੋਈ ਪੋਲੀਟੀਕਲ ਪਾਵਰ ਉਹਨਾਂ ਤੋਂ ਉਹ ਚੀਜ਼ ਕਰਵਾ ਰਹੀ ਹੋਵੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਦਾ ਭੱਤਾ ਰੋਕਿਆ। ਹਾਂਜੀ ਦੇਖੋ, ਇਹ ਤਾਂ ਮਾੜੀ ਗੱਲ ਹੈ ਨਾ, ਆਸ਼ਾ ਵਰਕਰਾਂ ਦਾ ਜਿਹੜਾ ਭੱਤਾ ਰੋਕ ਦਿੱਤਾ ਗਿਆ ਵਾ ਗਲਤ ਗੱਲ ਆ। ਕਿਉਂਕਿ ਦੇਖੋ ਇਹਨਾਂ ਦਾ ਜਿਹੜਾ ਕੰਮ ਆ ਨਾ ਗਰਾਊਂਡ ਤੇ ਜੇ ਦੇਖੋਗੇ ਤਾਂ ਸਭ ਤੋਂ ਜਿਵੇਂ ਕਹੀਏ ਕਿ ਰਿਸਕੀ ਕੰਮ ਆ। ਕਿਉਂ? ਇੱਕ ਤੇ ਇਹ ਆ ਕਿ ਸਿੱਧਾ ਜਾ ਕੇ ਮੱਥੇ ਲੱਗਣਾ ਕਿਸੇ ਦੇ, ਕੋਈ ਵੀ ਬੰਦਾ ਮੰਨ ਲਓ ਪਿੰਡ ਦੇ ਵਿੱਚ ਸ਼ੱਕੀ ਆ ਜਾ ਕੇ ਸਿੱਧਾ ਇਹਨਾਂ ਨੇ ਮੱਥੇ ਲੱਗਣਾ ਵਿਚਾਰੀਆਂ ਨੇ। ਔਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਜੇ ਕਿਸੇ ਨੂੰ ਕੋਈ ਗੱਲ ਦਾ ਗੁੱਸਾ ਆ ਗਿਆ ਉਹ ਵੀ ਖਿੱਚ ਇਹਨਾਂ ਬੀਬੀਆਂ ਤੇ ਕੱਢ ਦਿੱਤੀ ਜਾਂਦੀ ਆ। ਤਾਂ ਹੁੰਦਾ ਕੀ ਸੀਗਾ ਕਿ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ 1000 ਰੁਪਈਆ ਭੱਤਾ ਦਿੱਤਾ ਜਾਂਦਾ ਸੀਗਾ ਅਤੇ ਜਿਹੜੀ ਪੰਜਾਬ ਸਰਕਾਰ ਸੀ 1500 ਰੁਪਈਆ ਹੀ ਦਿੰਦੇ ਸਨ। ਤਾਂ ਕੁੱਲ ਮਿਲਾ ਕੇ ਮਿਲਣਯੋਗ ਰਕਮ ਕਿੰਨੀ ਹੋ ਗਈ? 2500। ਤਾਂ ਪੰਜਾਬ ਸਰਕਾਰ ਨੇ 1500 ਦੇਣ ਤੋਂ ਹੱਥ ਖੜਾ ਕਰ ਦਿੱਤੇ ਤੇ ਹੁਣ ਉਹਨਾਂ ਦੇ ਪੱਲੇ ਕੀ ਰਹਿ ਗਿਆ ਵਿਚਾਰੀਆਂ ਦੇ? 1000 ਰੁਪਈਆ। ਤੁਸੀਂ ਆਪ ਸੋਚੋ ਕਿ ਸਾਡੀਆਂ ਧੀਆਂ ਭੈਣਾਂ ਮਾਵਾਂ ਵਰਗੀਆਂ ਜਿਹੜੀਆਂ ਔਰਤਾਂ ਫਰੰਟ ਲਾਈਨ ਤੇ ਲੜ ਰਹੀਆਂ ਜਾਂ ਕਹਿ ਲਈਏ ਕਿ ਬਿਲਕੁਲ ਅਗਾਂਹ ਵਾਲੇ ਮੋਰਚੇ ਤੇ ਲੜ ਰਹੀਆਂ ਨੇ, ਤਾਂ ਉਹਨਾਂ ਨੂੰ ਇਸ ਦੌਰ ਦੇ ਵਿੱਚ ਅਸੀਂ ਵੱਖਰੇ ਭੱਤੇ ਕੀ ਦੇਣੇ ਸਨ ਜਾਂ ਦਿਵਾਉਣੇ ਸਨ? ਜੋ ਉਹਨਾਂ ਨੂੰ ਮਿਲ ਰਿਹਾ ਸੀ ਉਹਦੇ ਵਿੱਚ ਵੀ ਕਟੌਤੀ ਹੋ ਰਹੀ ਹੈ। ਹਾਲਾਂਕਿ ਜਿਹੜੇ ਸਿੱਧੂ ਸਾਹਿਬ ਆ ਸਿਹਤ ਮੰਤਰੀ ਸਾਡੇ, ਤਾਂ ਉਹ ਕਹਿੰਦੇ ਵੈਸੇ ਸਿੱਧੂ ਬੜੇ ਮਸ਼ਹੂਰ ਆ ਨਾ, ਸਿਹਤ ਮੰਤਰੀ ਵੀ ਸਿੱਧੂ ਆ, ਇੱਕ ਨਵਜੋਤ ਸਿੱਧੂ ਤੇ ਇੱਕ ਜਿਹਦਾ ਟਿੱਬਿਆਂ ਚ ਪਿੰਡ ਕੁੜੇ ਉਹ ਵੀ ਸਿੱਧੂ ਬੜਾ ਮਸ਼ਹੂਰ ਆ। ਤਾਂ ਇਹ ਕਹਿੰਦੇ ਕਿ ਮਿਹਨਤਾਨਾ ਜਿਹੜਾ ਉਹ ਦੇਣ ਬਾਰੇ ਮੁੜ ਤੋਂ ਵਿਚਾਰ ਕਰਿਆ ਜਾਊਗਾ। ਵਿਚਾਰ ਕਰਦਾ ਜੀ ਇਹ ਤੇ ਇੰਪਲੀਮੈਂਟ ਕਰਨਾ ਚਾਹੀਦਾ, ਤੁਹਾਨੂੰ ਐਕਸੀਕਿਊਟ ਕਰਨਾ ਚਾਹੀਦਾ ਕਿ ਨਹੀਂ ਇਹ ਇਸ ਦੌਰ ਦੇ ਵਿੱਚ ਕਟੌਤੀ ਜਿਹੜੀ ਆ ਉਹ ਲੱਕ ਪੰਨਵੀਂ ਕਟੌਤੀ ਹੈ ਜੀ। ਜੀ ਜੀ। ਅਗਲੇ ਜਿਹੜੇ ਗੱਲ ਕਰਦੇ ਆ ਜੀ, ਕਹਿੰਦੇ ਆਮ ਆਦਮੀ ਪਾਰਟੀ ਆਲਾ ਕਮਾਨ ਪੰਜਾਬ ਦੀ ਟੋਹ ਲੈਣ ਲੱਗੀ। ਹਾਂਜੀ, ਆਮ ਆਦਮੀ ਪਾਰਟੀ ਸੂਹ ਲੈਣ ਲੱਗ ਪਈ ਆ। ਇਹਨਾਂ ਦੇ ਜਿਹੜੇ ਆਲਾ ਕਮਾਨ ਦੇ ਖਾਸ ਦਿੱਲੀ ਦੇ ਬੰਦੇ ਆ ਉਹ ਚੰਡੀਗੜ੍ਹ ਆ ਕੇ ਬਹਿ ਗਏ ਆ ਤਾਂ ਉਹਨਾਂ ਨੇ ਉੱਥੇ ਬਹਿ ਕੇ ਕੰਮਕਾਰ ਕਰਨਾ ਸ਼ੁਰੂ ਕਰ ਦਿੱਤਾ ਵਾ। ਇਹ ਜਿਹੜੇ ਵਲੰਟੀਅਰ ਹੈ, ਖਾਸ ਵਲੰਟੀਅਰ, ਇਹਨਾਂ ਦੇ ਸੋਸ਼ਲ ਮੀਡੀਆ ਪਾਰਟੀ ਦੀਆਂ ਸਰਗਰਮੀਆਂ, ਜਥੇਬੰਦਕ ਢਾਂਚਾ, ਅਖਬਾਰਾਂ 'ਚ ਜੋ ਖਬਰਾਂ ਛਪਦੀਆਂ, ਦੂਸਰੀਆਂ ਪਾਰਟੀਆਂ ਦੀ ਜੋ ਬਿਆਨਬਾਜ਼ੀ ਹੈ ਜਾਂ ਉਹਨਾਂ ਦੀਆਂ ਸਰਗਰਮੀਆਂ, ਉਹ ਸਭ ਚੀਜ਼ਾਂ 'ਤੇ ਨਜ਼ਰ ਰੱਖ ਰਹੇ ਨੇ। ਤਾਂ ਇਹਦਾ ਮਤਲਬ ਇਹ ਹੈ ਕਿ ਉਹ ਟੋਹ ਲੈ ਰਹੇ ਆ, ਸੂਹ ਲੈ ਰਹੇ ਆ ਕਿ ਭਾਈ ਮੈਦਾਨ ਕਿਸ ਤਰ੍ਹਾਂ ਪਖਾਇਆ ਜਾ ਸਕਦਾ, ਕਿਹੜੇ ਪੱਖ ਦੇ ਮੁੱਦੇ ਆ, ਜਨਤਾ ਦਾ ਕਿਹੜੇ ਮੁੱਦਿਆਂ ਦੇ ਵਿੱਚ ਇੰਟਰਸਟ ਹੈ। ਕਿਉਂਕਿ ਤੁਸੀਂ ਇੱਕ ਚੀਜ਼ ਲਿਖੀ ਹੋਣੀ, ਨੋਟ ਕੀਤੀ ਹੋਣੀ ਆ ਕਿ ਜਦੋਂ ਇਹ ਪੂਰੇ ਫਲੋ ਦੇ ਵਿੱਚ ਸਨ ਉਦੋਂ ਸਭ ਕੁਝ ਠੀਕ ਸੀਗਾ, ਪਰ ਜਦੋਂ ਕਲੇਸ਼ ਪਿਆ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ ਤਾਂ ਉਸ ਤੋਂ ਬਾਅਦ ਇਹ ਫਲੋ ਇਹਨਾਂ ਦਾ ਟੁੱਟ ਗਿਆ ਸੀਗਾ। ਫਿਰ ਨਤੀਜਾ ਤੁਹਾਡੇ ਸਾਹਮਣੇ, ਉਹ ਨਤੀਜਾ ਦੁਬਾਰਾ ਵੈਸਾ ਨਾ ਹੋਵੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹਦੇ ਵਿੱਚ ਇਹਨਾਂ ਨੂੰ ਨਾਕਾਮੀਆਂ ਮਿਲੀਆਂ ਨੇ। ਜਿਸ ਤਰ੍ਹਾਂ ਤੁਸੀਂ ਦੇਖੋ ਇਹਨਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪ੍ਰਾਈਵੇਟ ਥਰਮਲ ਪਲਾਂਟ ਵਾਲਾ ਮੁੱਦਾ ਚੁੱਕਿਆ, ਜੋ ਬਿਜਲੀ ਦੇ ਰੇਟ ਆ ਉਹਦਾ ਮੁੱਦਾ ਚੁੱਕਿਆ, ਬਿਜਲੀ ਅੰਦੋਲਨ ਦਾ ਤਾਂ ਇਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਬਿਜਲੀ ਅੰਦੋਲਨ ਛੇੜਾਂਗੇ, ਪਰ ਉਹ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਪਾਟੋ ਧਾਪ ਸੀ ਉਹਦਾ ਸ਼ਿਕਾਰ ਹੋ ਕੇ ਇਹ ਜਿੱਦਾਂ ਕਹਿ ਲਈਏ ਕਿ ਬਿਜਲੀ ਅੰਦੋਲਨ ਦਾ ਫਿਊਜ਼ ਹੀ ਉੱਡ ਗਿਆ। ਅਮਨ ਅਰੋੜਾ ਨੂੰ ਇਹਨਾਂ ਨੇ ਨਿਯੁਕਤ ਕੀਤਾ ਸੀਗਾ ਕਿ ਸਾਰੇ ਅੰਦੋਲਨ ਦਾ ਇਹ ਕਨਵੀਨਰ ਹੋਊਗਾ। ਬਾਅਦ ਦੇ ਵਿੱਚ ਮੀਤ ਹੇਅਰ ਹੈ ਜਿਹੜਾ ਮੁੰਡਾ ਬਰਨਾਲੇ ਤੋਂ ਵਿਧਾਇਕ, ਉਹਨੂੰ ਲਾ ਦਿੱਤਾ ਗਿਆ ਸੀਗਾ। ਤਾਂ ਅਮਨ ਅਰੋੜਾ ਖਫਾ ਹੋ ਗਏ ਸਨ ਉਸ ਮੁੱਦੇ ਤੇ। ਤਾਂ ਕਹਿਣ ਦਾ ਭਾਵ ਇਹ ਹੈ ਕਿ ਸਾਰੀਆਂ ਜਿਹੜੀਆਂ ਸਮੁੱਚੀਆਂ ਸਰਗਰਮੀਆਂ ਨੇ ਰਾਜਨੀਤਿਕ ਜੋ ਮੁਹਾਲਸੇ ਵਿੱਚ ਹੀ ਹੈ ਜੋ ਵਾਪਰ ਰਹੀਆਂ ਨੇ, ਤਾਂ ਉਹਨੂੰ ਰਿਪੋਰਟ ਕੀਤਾ ਜਾਊਗਾ। ਉਸ ਤੋਂ ਬਾਅਦ
ਫਿਰ ਅੱਗੇ ਜਾ ਕੇ ਫੈਸਲਾ ਲਿਆ ਜਾਊਗਾ ਕਿ ਕਿਹੜੇ ਮੁੱਦੇ ਜਿਹੜੇ ਆ ਉਹ ਮੈਦਾਨ ਦੇ ਵਿੱਚ ਪਖਾਏ ਜਾਣਗੇ ਔਰ ਉਹਨਾਂ ਨੂੰ ਲੀਡ ਕੌਣ ਕਰੇਗਾ। ਇਹਦਾ ਮਤਲਬ ਇਹ ਆ ਕਿ ਆਲਾ ਕਮਾਨ ਹੁਣ ਤੋਂ ਤਿਆਰੀਆਂ ਵੱਟ ਰਿਹਾ ਇਲੈਕਸ਼ਨ ਵਾਸਤੇ, ਤਾਂ ਉਹ ਚਾਹੁੰਦਾ ਆ ਕਿ ਕਿਤੇ ਨਾ ਕਿਤੇ ਪਿਛਲੀਆਂ ਗਲਤੀਆਂ ਦਾ ਜਿਹੜਾ ਦੁਹਰਾਇਆ ਉਹਦੇ ਤੋਂ ਬਚਿਆ ਜਾਵੇ। ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਜਿਹੜਾ ਜੀ ਗੱਲਬਾਤ ਦਾ ਸਿਲਸਿਲਾ ਇੱਦਾਂ ਜਾਰੀ ਰਹੇਗਾ। ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜਿਊਲਰਸ, ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ, ਨੂਰ ਮਹਿਲ ਜਿਊਲਰਸ, ਯੂਬਾ ਸਿਟੀ ਵਾਲਿਆਂ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ
ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200 4082725200 ਦੇ ਉੱਤੇ ਆਓ। ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਕੀ ਸਵਾਲ ਹੈ? ਮੇਰਾ ਸਵਾਲ ਇਹ ਹੈਗਾ ਜੀ, ਜਿੱਦਾਂ ਹਰਪ੍ਰੀਤ ਸਿੰਘ ਨੇ ਜਦੋਂ ਹੁਕਮਨਾਮਾ ਜਾਰੀ ਕੀਤਾ ਸੀ ਜਿਹੜੇ ਕੈਨੇਡਾ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਲੋਕ ਲੈ ਕੇ ਗਏ ਆ ਰਿਪੂ ਦਮਨ ਉਹਨਾਂ ਤੋਂ, ਵੀ ਉਹ ਵਾਪਸ ਕਰਨ ਗੁਰਦੁਆਰਾ ਸਾਹਿਬ ਭੇਜਣ। ਕਿ ਜਿਹੜੇ ਕਹਿੰਦੇ ਆ ਕਿ ਮੁਲਾਜ਼ਮਾਂ ਨੇ SGPC ਵਾਲਿਆਂ ਨੇ ਪੈਸਿਆਂ ਦੇ ਲਾਲਚ 'ਚ ਬਾਹਰੋਂ ਬਾਹਰ ਵੇਚ ਦਿੱਤੇ, ਉਹਨਾਂ ਤੇ ਕੇਸ ਵੀ ਨਹੀਂ ਕਰ ਰਹੇ, ਤਾਂ ਉਹਨਾਂ ਨੂੰ ਉੱਥੇ ਅਪੀਲ ਨਹੀਂ ਕੀਤੀ ਲੋਕਾਂ ਨੂੰ ਬੇਨਤੀ ਜਾਂ ਹੁਕਮ ਵੀ ਜਿਹੜੇ ਉਹਨਾਂ ਤੋਂ ਲੈ ਕੇ ਗਏ ਤਾਂ ਉਹ ਵਾਪਸ ਕਰਕੇ ਜਾਣ, ਨਾਲੇ ਲੋਕਾਂ ਦੀ ਪਛਾਣ ਹੋ ਜਾਏ ਕੌਣ ਲਗਾਏ ਆ, ਕਿੰਨੇ ਗਏ, ਕੀ ਉੱਥੇ ਵਾਪਸ ਆਉਂਦੇ ਆ। ਕੈਨੇਡਾ ਵਾਲੇ ਲੋਕਾਂ ਨੂੰ ਤਾਂ ਫਿਰ ਵੀ ਵਾਪਸ ਕਰ ਦਿੱਤੇ, ਉੱਥੇ ਕਿਉਂ ਨਹੀਂ ਹੋ ਰਿਹਾ ਜਿੱਥੇ ਕਿ ਅਕਾਲ ਤਖਤ ਸਾਹਿਬ ਦੇ ਪੈਰਾਂ ਦੇ ਹੇਠ ਉਹਨਾਂ ਦੀ ਨਿਗਾਹ ਦੇ ਵਿੱਚ ਸਾਰਾ ਕੁਝ ਹੈਗਾ ਆ। ਇਹਦੇ ਬਾਰੇ ਜੇ ਕੋਈ ਉੱਥੇ ਹੋਈ ਇੱਦਾਂ ਦੀ ਕੋਈ ਹੁਕਮ ਜਾਂ ਅਪੀਲ, ਕੋਈ ਬੇਨਤੀ ਤਾਂ ਦੱਸਣ, ਜੇ ਨਹੀਂ ਤਾਂ ਇਸ ਤੋਂ ਥੋੜ੍ਹਾ ਜਿਹਾ ਮੁੱਦਾ ਅਖਬਾਰਾਂ 'ਚ ਪਾਉਣ ਵੀ ਇੱਥੇ ਕਿਉਂ ਨਹੀਂ ਕੀਤਾ ਗਿਆ। ਨਾਲੇ ਉਹਨਾਂ ਲੋਕਾਂ ਦੀ ਕਾਫੀ ਪਛਾਣ ਹੋ ਸਕਦੀ ਆ ਵੀ ਕਿੰਨਿਆਂ ਲੋਕਾਂ ਨੇ ਇੱਦਾਂ ਲਏ ਸੀਗੇ, ਵੀ ਉਹਨਾਂ 'ਚ ਸਿੱਖੀ ਹੈਗੀ ਆ, ਦਰਦ ਹੈਗਾ ਆ, ਕਿ ਇਹ ਜਾਣ ਕੇ ਲੁਕੋ ਰਹੇ ਆ। ਥੈਂਕ ਯੂ ਜੀ। 300-400 ਬੰਦਾ ਤਾਂ ਮੂਹਰੇ ਆਵੇ ਜੀ। ਥੈਂਕ ਯੂ ਅਮਰੀਕ ਜੀ। ਹਾਂਜੀ ਸਰਦਾਰ ਸਾਹਿਬ, ਗੱਲ ਇਹ ਆ ਕਿ ਦੇਖੋ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਤਾਂ ਉੱਥੋਂ ਜਾਰੀ ਨਹੀਂ ਹੋਇਆ, ਮੇਰੀ ਨੌਲੇਜ 'ਚ ਨਹੀਂ ਹੈ। ਔਰ ਬੜੀ ਸੋਹਣੀ ਗੱਲ ਕੀਤੀ ਹੈ ਤੁਸੀਂ ਕਿ ਜੇ ਹੁਕਮਨਾਮਾ ਜਾਰੀ ਕਰਨ ਤਾਂ ਘੱਟੋ ਘੱਟ ਇਹ ਤੇ ਪਤਾ ਲੱਗੂਗਾ ਨਾ ਕਿ ਕੋਈ ਸਿੱਖੀ 'ਚ ਕਿੰਨੀ ਕੁ ਜ਼ਿਆਦਾ ਪਰਪੱਕਤਾ ਰੱਖਦਾ। ਜੋ ਲੈ ਕੇ ਗਿਆ ਤੇ ਉਹ ਦੱਸ ਦੇਵੇ ਕਿ ਹਾਂ ਭਾਈ ਉਸ ਸਮੇਂ ਮੈਂ ਲੈ ਕੇ ਗਿਆ, ਇਹਨਾਂ ਸਾਲਾਂ ਦੇ ਵਿੱਚ ਤੁਸੀਂ ਆਪਣਾ ਰਿਕਾਰਡ ਚੈੱਕ ਕਰ ਲਓ ਕਿਤੇ ਇਹ ਪਾਵਨ ਸਰੂਪ ਉਹਨਾਂ ਪਾਵਨ ਸਰੂਪਾਂ ਦੇ ਵਿੱਚੋਂ ਤੇ ਨਹੀਂ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਬਤ ਹੋ ਜਾਏਗਾ ਕਿ ਕੌਣ ਕਿੱਥੇ ਖਲੋਤਾ। ਦੂਜੀ ਚੀਜ਼ ਜਿਹੜੀ ਹੈ ਉਹ ਮੈਂ ਤੁਹਾਨੂੰ ਇੱਕ ਨਵੀਂ ਦੱਸ ਦਿੰਦਾ ਕਿ ਦੇਖੋ ਹੁਣ ਗੱਲ ਇਹ ਚੱਲਣ ਰਹੀ ਆ ਕਿ ਪਿੰਡਾਂ ਦੇ ਵਿੱਚ ਇਹਨਾਂ ਨੇ ਬਾਹਰੀ ਗੱਲ ਤੇ ਨਹੀਂ ਕੀਤੀ, ਪਰ ਅੰਦਰੂਨੀ ਗੱਲ ਇਹ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਆ। ਜਿਹੜੇ ਇਹਨਾਂ ਦੇ ਪ੍ਰਚਾਰਕ ਆ, ਢਾਡੀ ਆ, ਕਮਿਸ਼ਨਰ ਆ, ਕਿਉਂਕਿ 12-13 ਹਜ਼ਾਰ ਇਹਨਾਂ ਦੇ ਮੁਲਾਜ਼ਮ ਆ ਨਾ, ਤੇ 12-13 ਹਜ਼ਾਰ ਪਿੰਡ ਆ, ਤਾਂ ਉਹ ਡਿਊਟੀ ਲੱਗੀ ਹੋਈ ਆ ਕਿ ਸਾਰੇ ਤੁਸੀਂ ਚੈੱਕ ਕਰੋ। ਤਾਂ ਇਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨਾਲ ਜੋੜਿਆ ਜਾ ਸਕਦਾ ਹੈ ਕਿ ਅਸਲ ਦੇ ਵਿੱਚ ਇਹਨਾਂ ਦੇ ਕੋਲ ਰਿਕਾਰਡ ਵਗੈਰਾ ਜਿਹੜੇ ਉਹ ਸਹੀ ਦਰੁਸਤ ਨਹੀਂ ਸੀਗੇ। ਤਾਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਚੀਜ਼ਾਂ ਨੂੰ ਮੇਨਟੇਨ ਕੀਤਾ ਜਾਵੇ ਅੱਗੇ। ਤਾਂ ਬਹੁਤ ਮਾੜੀ ਗੱਲ ਹੈ, ਮੰਦਭਾਗੀ ਗੱਲ ਹੈ। ਔਰ ਤੁਸੀਂ ਜਿਸ ਤਰ੍ਹਾਂ ਖੂਬਸੂਰਤ ਉਦਾਹਰਨ ਦਿੱਤੀ ਕਿ ਕੈਨੇਡਾ ਵਾਲਿਆਂ ਨੇ ਤਾਂ ਸਭ ਕੁਝ ਸੌਂਪ ਦਿੱਤਾ, ਤੇ ਇਹ ਜਿਹੜੇ ਲੋਕ ਆ ਇਹ ਹਾਲੇ ਵੀ ਬਾਹਰ ਨਹੀਂ ਆ ਰਹੇ। ਤਾਂ ਇਹ ਬਹੁਤ ਸੋਚਣ ਵਿਚਾਰਨ ਦਾ ਵਿਸ਼ਾ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਉਲਝਣ ਆ, ਇਸੇ ਕਰਕੇ ਅੰਦਰ ਖਾਤੇ ਇਹ ਵੇਰਵੇ ਇਕੱਤਰ ਕਰ ਰਹੇ ਆ। ਜਗਸੀਰ ਸਿੰਘ ਸੰਧੂ ਹੋ ਰਹੀ ਆ ਰਿਪੋਰਟਰ ਨੇ, ਬਹੁਤ ਵਧੀਆ ਪੰਥਕ ਰਿਪੋਰਟਰ ਨੇ, ਉਹਨਾਂ ਦੀ ਇਹ ਰਿਪੋਰਟ ਮੈਂ ਕੋਟ ਕਰ ਰਿਹਾ ਕਿ ਇਹਨਾਂ ਨੇ ਇਸ ਤਰ੍ਹਾਂ ਪ੍ਰੋਫਾਰਮੇ ਵੀ ਭੇਜ ਦਿੱਤੇ ਆ ਕਿ ਆਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਗੁਰਦੁਆਰਿਆਂ ਦੇ ਵਿੱਚੋਂ ਜਾਂ ਜਿੱਥੇ ਵੀ, ਮਤਲਬ ਕਿ ਵੈਸੇ ਤਾਂ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਹੀ ਪਾਵਨ ਸਰੂਪ ਜਿਹੜੇ ਆ ਉਹ ਹੁੰਦੇ ਆ, ਤੁਹਾਨੂੰ ਪਤਾ ਹੀ ਆ ਜੀ। ਤਾਂ ਇਹਨਾਂ ਨੇ ਉਹ ਵੇਰਵੇ ਇਕੱਤਰ ਕਰਨ ਦੇ ਹੁਕਮ ਦੇ ਦਿੱਤੇ ਆ।
ਇਹਦਾ ਮਤਲਬ ਇਹ ਕਿ ਰਿਕਾਰਡ ਇਹਨਾਂ ਦੇ ਕੋਲ ਹੈ ਨਹੀਂ ਸੀ। ਹਾਂ, ਹੁਣ ਗਾਂਹ ਵਾਸਤੇ ਬਚਾਅ ਜ਼ਰੂਰ ਕੀਤਾ ਜਾ ਰਿਹਾ ਤੇ ਗੱਲ ਇਹਨਾਂ ਦੀ ਬਿਲਕੁਲ ਸਹੀ ਹੈ। ਸਿੰਘ ਸਾਹਿਬ ਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਹੈ। ਜੀ, ਅਗਲੇ ਕਾਲਰ ਨੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ, ਮੈਂ ਤੁਹਾਨੂੰ ਦੋ ਸਵਾਲ ਕਰਨੇ ਸੀ। ਇੱਕ ਤਾਂ ਜਿਵੇਂ ਸਾਡੇ ਹੁਣ ਇੱਥੇ ਬਾਹਰਲੀਆਂ ਕੰਟਰੀਜ਼ 'ਚ ਹੈਗਾ, ਤੁਸੀਂ ਕੋਈ ਵੀ ਹਾਇਰ ਐਜੂਕੇਸ਼ਨ ਕਰਨੀ ਆ ਉਹਦੇ ਲਈ ਸਟੂਡੈਂਟ ਲੋਨ ਮਿਲ ਜਾਂਦਾ। ਹੁਣ ਜਿਵੇਂ ਇੰਡੀਆ ਪੜ੍ਹਾਈ ਇੰਨੀ ਮਹਿੰਗੀ ਹੋ ਗਈ ਹੈ, ਸਰਕਾਰੀ ਕਾਲਜਾਂ 'ਚ ਵੀ ਅਸੀਂ ਜਦੋਂ ਪੜ੍ਹੇ ਹਾਂ ਇਸ ਤਾਂ ਫ੍ਰੀ ਵਾਂਗੂ ਪੜ੍ਹ ਗਏ ਹਾਂ। ਕੋਈ ਉਹੋ ਜਿਹੀ ਉੱਥੇ ਸਕੀਮ ਹੈਗੀ ਹੈ ਵੀ ਜੇ ਕਿਸੇ ਨੇ ਪੜ੍ਹਨਾ ਹੋਵੇ, ਖਾਸ ਕਰਕੇ ਗਰੀਬ ਦੇ ਬੱਚਿਆਂ ਨੇ, ਕੋਈ ਉਹਨਾਂ ਨੂੰ ਬੈਂਕ ਜਾਂ ਕੋਈ ਹੋਰ ਸੰਸਥਾਵਾਂ ਸਟੂਡੈਂਟ ਲੋਨ ਦਿੰਦੀਆਂ ਹੋਣ? ਤੇ ਦੂਜਾ ਮੇਰਾ ਸਵਾਲ ਸੀਗਾ ਆਪਣਾ ਸਪੋਰਟ ਪ੍ਰਾਈਜ਼ ਬਾਰੇ। ਆਪਣੇ ਸਾਰੇ ਲੀਡਰ ਜਿਹੜੇ ਪਾਉਂਦੇ ਰਹਿੰਦੇ ਰੌਲਾ ਵੀ ਕਣਕ ਤੇ ਝੋਨੇ ਦੇ ਸਪੋਰਟ ਪ੍ਰਾਈਜ਼ ਬਾਰੇ ਰੌਲਾ ਪਾਉਂਦੇ ਰਹਿੰਦੇ, MSP ਬਾਰੇ। ਜਿੱਥੋਂ ਤੱਕ ਮੇਰੀ ਨੌਲੇਜ ਆ ਵੀ ਤਕਰੀਬਨ ਕਈ ਫਸਲਾਂ ਤੇ ਹੈਗਾ MSP ਹੈਗਾ। ਇਹਨਾਂ 'ਚ ਮੈਨੂੰ ਲੱਗਦਾ ਦਾਲਾਂ ਵੀ ਆਉਂਦੀਆਂ ਜਿੰਨੀਆਂ ਆਪਣੀਆਂ, ਮੂੰਗੀ ਹੋ ਗਈ, ਹੋਰ ਸਰੋਂ, ਪਤਾ ਨਹੀਂ ਸ਼ਾਇਦ ਇਹ 'ਤੇ ਵੀ ਆਉਂਦਾ ਹੋਵੇ, ਇੱਕ ਆਪਣੇ ਨਰਮੇ 'ਤੇ ਵੀ ਆਉਂਦਾ ਹੋਵੇ। ਕਦੇ ਉਹਨਾਂ 'ਤੇ ਰੌਲਾ ਪਾਇਆ ਤੁਹਾਡੇ ਏਰੀਏ 'ਚ? ਮੈਨੂੰ ਪਤਾ 2000 ਦੇ ਵਿੱਚ ਮੈਂ ਉੱਧਰ ਜਾਂਦਾ ਹੁੰਦਾ ਸੀਗਾ, ਉਦੋਂ ਲੋਕਾਂ ਨੇ ਬੜਾ ਮੂੰਗਫਲੀ ਤੇ ਸੋਇਆਬੀਨ ਵਗੈਰਾ ਲਾਇਆ। ਜੇ ਇਹਨਾਂ ਦਾ ਸਪੋਰਟ ਪ੍ਰਾਈਸ ਸਹੀ ਮਿਲਣ ਲੱਗ ਜੇ ਆਪਣੇ, ਨਾਲੇ ਤਾਂ ਕਣਕ ਝੋਨੇ ਦੇ ਆਪਣੇ ਚੱਕਰ 'ਚ ਲੋਕ ਨਿਕਲ ਜਾਣ, ਤੇ ਨਾਲੇ ਜਿਹੜੀ ਡਾਇਵਰਸੀਫਿਕੇਸ਼ਨ ਤੇ ਹੋਰ ਆਪਣੇ ਕਈ ਮਸਲੇ ਆ ਉਹ ਠੀਕ ਹੋ ਜਾਣ। ਜਿਵੇਂ ਆਪਣੇ ਆਲੂ ਆ, ਆਲੂਆਂ ਤੇ ਮੈਨੂੰ ਨਹੀਂ ਲੱਗਦਾ ਕੋਈ ਸਪੋਰਟ ਪ੍ਰਾਈਸ ਹੈਗਾ ਵੀ ਹੈ ਕਿ ਜੇ ਹੈਗਾ ਵੀ ਕਿੰਨੇ ਵਾਰੀ ਆਲੂ ਕਿਤੇ ਤਾਂ ਰੁਲਦੇ ਆ, ਕਿਤੇ ਉਹ ਹੈ ਵੀ ਭਾਅ ਉਹਨਾਂ ਦਾ ਸਮਾਨ ਨਹੀਂ ਲੱਗ ਜਾਂਦਾ। ਥੈਂਕ ਯੂ ਧੰਨਵਾਦ ਜੀ। ਹਾਂਜੀ ਸਰਦਾਰ ਸਾਹਿਬ, ਗੱਲ ਇਹ ਆ ਕਿ ਲੋਨ ਵਾਲੀ ਪਾਲਿਸੀ ਹੈ ਉਹਦੇ, ਤੁਸੀਂ ਲੋਨ ਲੈ ਸਕਦੇ ਹੋ, ਬੈਂਕਾਂ ਤੋਂ ਵੀ ਲੋਨ ਲੈ ਸਕਦੇ ਹੋ। ਮੇਰੇ ਖਿਆਲ ਦੇ ਨਾਲ ਹੁਣ ਤਾਂ ਪ੍ਰਾਈਵੇਟ ਫਾਈਨੈਂਸਰ ਇੱਥੋਂ ਤੱਕ ਕਿ ਚਲਾਨ ਜਦੋਂ ਮਹਿੰਗੇ ਕੀਤੇ ਸੀ ਉਹ ਕਹਿੰਦੇ ਸੀ ਸਾਡੇ ਤੋਂ ਲੋਨ ਲੈ ਲਓ ਚਲਾਨ ਭਰਨਾ ਚਾਹੁੰਦੇ, ਤਾਂ ਹੋ ਸਕਦਾ ਉਹ ਸਟੱਡੀ ਲੋਨ ਵੀ ਕਰ ਲਿਆ। ਦੂਜੀ ਚੀਜ਼ ਤੁਸੀਂ ਬੜੀ ਖੂਬਸੂਰਤ ਕਹੀ ਆ ਕਿ ਜੇ ਫਸਲੀ ਵਿਭਿੰਨਤਾ ਵਧਾਉਣੀ ਹੋਵੇ ਤਾਂ ਤੁਸੀਂ MSP ਜਿਹੜਾ ਆ ਦੂਜੀਆਂ ਫਸਲਾਂ ਤੇ ਗਰੰਟੀ ਸ਼ੁਦਾ ਕਰ ਦਿਓ। ਤੇ ਤੁਹਾਡੀ ਗੱਲ ਵਾਜਬ ਆ। ਸਾਡੇ ਇੱਧਰ ਆ ਪਿੱਛੇ ਸਾਡੇ ਰਾਜਸਥਾਨ ਸ਼ੁਰੂ ਹੋ ਜਾਂਦਾ ਪਿੰਡਾਂ ਦੇ, ਮੂੰਗਫਲੀ ਬਹੁਤ ਹੁੰਦੀ ਸੀ, ਇੱਧਰੋਂ ਹੀ ਆਉਂਦੀ ਹੈ ਜ਼ਿਆਦਾ ਮੂੰਗਫਲੀ ਸਾਡੇ ਏਰੀਏ 'ਚ। ਔਰ ਇਸ ਤੋਂ ਇਲਾਵਾ ਦਾਲਾਂ ਜਿਹੜੀਆਂ ਨੇ ਉਹ ਆਮ ਸਾਡੇ ਪਿੰਡਾਂ 'ਚ ਵੀ ਹੁੰਦੀਆਂ ਸਨ, ਕਿਉਂਕਿ ਸਾਡੇ ਪਿੰਡ ਪਹਿਲਾਂ ਰੇਤਲੇ ਸੀਗੇ, ਟਿੱਬੇ ਸੀਗੇ, ਤੇ ਇੱਥੇ ਅਸੀਂ ਆਪ ਆਪਣੀ ਸੰਭਾਲਾਂ 'ਚ ਦਾਲਾਂ ਵੇਖਦੇ ਹੁੰਦੇ ਸੀਗੇ, ਆਮ ਦਾਲਾਂ ਹੋ ਜਾਂਦੀਆਂ ਸੀ। ਮੂੰਗੀ ਤੇ ਮਤਲਬ ਕਿ ਸਾਡੇ ਨਰਮਾ ਬੜਾ ਹੁੰਦਾ ਸੀ, ਤੇ ਜੇ ਕਿਸੇ ਦੀ ਪੈਲੀ 'ਚ ਨਰਮਾ ਨਹੀਂ ਹੁੰਦਾ ਜਾਂ ਪਛੜ ਗਿਆ ਤਾਂ ਕਹਿੰਦੇ ਮੂੰਗੀ ਬੀਜ ਦਿਓ ਯਾਰ। ਮੈਨੂੰ ਅੱਜ ਵੀ ਚੇਤੇ ਆ, ਤੁਹਾਡੀ ਗੱਲ ਤੋਂ ਚੇਤਾ ਆ ਗਿਆ ਮੈਨੂੰ। ਤੇ ਵੈਸੇ ਤੁਸੀਂ ਪਿਛਲੇ ਸਮੇਂ 'ਚ ਲੈ ਗਏ ਤਬੀਅਤ ਢਿੱਲੀ ਤੇ ਜੋਸ਼ ਦੇ ਵਿੱਚ ਆ ਗਿਆ ਮੈਂ, ਕਿਉਂਕਿ ਪਿਛਲੀ ਉਮਰ ਦਾ ਨਾ ਜੋਸ਼ ਆ ਜਾਂਦਾ। ਬਿਲਕੁਲ ਗੱਲ ਤੁਹਾਡੀ ਖੂਬਸੂਰਤ ਆ। ਹਾਂ, ਆਲੂ ਤੇ MSP ਨਹੀਂ ਹੈਗਾ ਸਰਦਾਰ ਸਾਹਿਬ, ਬਾਕੀ 22 ਫਸਲਾਂ ਤੇ MSP ਆ। ਡਰ ਇਸੇ ਚੀਜ਼ ਦਾ ਹੀ ਆ ਕਿ ਮੱਕੇ ਤੇ ਵੀ MSP ਆ, ਨਰਮੇ ਤੇ ਵੀ MSP ਆ, ਦਾਲਾਂ ਤੇ ਵੀ MSP ਆ। ਪਰ ਤੁਸੀਂ ਦੇਖੋ ਬਾਦਲ ਸਾਹਿਬ ਕੀ ਕਹਿੰਦੇ ਆ, ਮੇਰੇ ਗੁਆਂਢੀ ਆ, ਗੁੱਸਾ ਕਰ ਜਾਂਦੇ ਕਈ ਵਾਰੀ ਮੇਰੇ ਨਾਲ। ਉਹਨਾਂ ਦਾ ਹੁਣ ਕਹਿਣਾ ਕਿ ਸਾਡੀ ਗਰੰਟੀ ਹੈ ਜੀ MSP ਰਹੇਗਾ, ਪਰ ਇਸੇ ਹੀ ਮਲੂਟ ਏਰੀਏ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਨਰਮਾ ਬਹੁਤ ਹੁੰਦਾ। ਨਰਮਾ ਐਤਕੀ MSP ਤੋਂ 500-700 ਨਹੀਂ 1000 ਤੱਕ ਵੀ ਥੱਲੇ ਵਿਕਿਆ। ਮਤਲਬ ਇਹ ਆ ਕਿ 22-23 ਫਸਲਾਂ ਤੇ ਤੁਸੀਂ MSP ਰੱਖਿਆ, ਪਰ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਤੇ ਹੀ MSP ਦਿੱਤੀ ਜਾਂਦੀ ਆ, ਬਾਕੀ ਕਿਸੇ ਫਸਲ ਤੇ ਨਹੀਂ। ਤਾਂ ਫਰਜ਼ ਕਰੋ ਕੱਲ ਨੂੰ FCI ਜਿਹੜੀ ਆ ਉਹ ਇਸੇ ਤਰ੍ਹਾਂ ਦੀ ਖੇਡ ਖੇਡਦੀ ਆ ਕਿ ਆਸੇ ਪਾਸਿਓਂ ਪ੍ਰਕਿਓਰ ਕਰ ਲੈਂਦੀ ਆ, ਇੱਥੇ ਦੂਜੀਆਂ ਫਸਲਾਂ ਵਾਂਗ ਇਹਨਾਂ ਫਸਲਾਂ ਦਾ MSP ਜਿਹੜਾ ਉਹ ਛੱਡ ਦਿੱਤਾ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਕੀ ਲਾਸ ਹੋਏਗਾ? ਸਾਡੇ ਕੋਲ ਤੇ ਹੋਰ ਕੁਛ ਹੈ ਹੀ ਨਹੀਂ ਹੈ ਨਾ। ਸਾਡੇ ਪੰਜਾਬ ਕੋਲ ਆਰਥਿਕਤਾ ਵਾਸਤੇ ਵਸੀਲਾ ਹੀ ਇਹ ਚੀਜ਼ਾਂ ਨੇ, ਕਣਕ ਅਤੇ ਚੌਲ। ਜੇ ਅਸੀਂ ਆਪ ਐਕਸਪੋਰਟ ਕਰਨੇ ਹੋਣਗੇ ਤੇ ਬੰਦਰਗਾਹ ਦੇਖ ਲਓ ਕਿੱਥੇ ਪੈਂਦੀ ਆ। ਮੈਨੂੰ ਲੱਗਦਾ ਕਿ ਜੇ ਆਪਾਂ ਬੰਬੇ ਦੀ ਬੰਦਰਗਾਹ ਇਸਤੇਮਾਲ ਕਰਨੀ ਹੋਵੇ ਉਹ 1700-1800 ਜਾਂ 2000 ਕਿਲੋਮੀਟਰ ਹੋਏਗੀ। ਜੇ ਗੁਜਰਾਤ ਵਾਲੀ ਬੰਦਰਗਾਹ ਇਸਤੇਮਾਲ ਕਰਨੀ ਹੋਏਗੀ ਤਾਂ 1600-1700 ਕਿਲੋਮੀਟਰ ਹੋਏਗੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਧਰ ਨੂੰ ਜਾਵਾਂਗੇ। ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਭੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਸੀਗਾ, ਜਿਹੜਾ ਇੰਡੀਆ ਦੀ ਰਾਜਨੀਤੀ ਹੈ ਉਹ ਕਿੰਨੀ ਹੋਰ ਪੱਧਰ ਤੇ ਨੀਵੀਂ ਜਾ ਸਕਦੀ ਹੈ? ਕਿਉਂਕਿ ਕੱਲ ਦੀ ਨਿਊਜ਼ ਸੀ ਕੰਗਨਾ ਰਣੌਤ ਦਾ ਪਰਿਵਾਰ BJP ਸ਼ਾਮਿਲ ਹੋਇਆ, ਸੋ ਕਿਸੇ ਦੀ ਮਰਡਰ ਮਿਸਟਰੀ ਨੂੰ ਇੰਨਾ ਕੁਝ ਕਰਦੇ ਆ ਵੀ ਰਾਜਨੀਤੀ ਰੰਗ ਦਿੰਦੇ ਆ। ਇਹਦਾ ਕੁਐਸਚਨ ਸੀ ਤੇ ਥੋੜਾ ਚਾਨਣਾ ਪਾਓ ਪਲੀਜ਼। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ, ਗੱਲ ਤੇ ਇਹੀ ਹੈ ਕਿ ਸੁਸ਼ਾਂਤ ਨੂੰ ਇਨਸਾਫ ਨਹੀਂ ਮਿਲਣਾ। ਮੈਨੂੰ ਨਹੀਂ ਲੱਗਦਾ ਕਿ ਪੂਰੀ ਤਰ੍ਹਾਂ ਉਹ ਕੇਸ ਖੁੱਲੂਗਾ
ਉਹਦੇ ਦੋਸ਼ੀ ਹੋਣਗੇ ਗ੍ਰਿਫਤਾਰ ਜਾਂ ਉਹ ਸਜ਼ਾ ਤੱਕ ਪਹੁੰਚਣਗੇ, ਪਰ ਰਾਜਨੀਤੀ ਉਸ ਮੁੱਦੇ ਤੇ ਖੇਡੀ ਜਾ ਰਹੀ ਹੈ। ਮੈਂ ਉਸ ਮੁੰਡੇ ਦਾ ਕਾਇਲ ਆ, ਮੈਂ ਵਾਰ-ਵਾਰ ਕਹਿ ਰਿਹਾ ਕਿ ਉਸ ਮੁੰਡੇ ਦੀ ਜੀਵਨੀ ਪੜ੍ਹ ਕੇ ਨਾ ਇਹ ਆਉਂਦਾ ਕਿ ਯਾਰ ਤੂੰ ਕਾਹਤੋਂ ਬਣ ਗਿਆ ਯਾਰ। ਇੰਨਾ ਬ੍ਰਿਲੀਅੰਟ ਮੁੰਡਾ ਯਾਰ, ਇੰਨਾ ਬ੍ਰਿਲੀਅੰਟ ਮੁੰਡਾ, ਜਿਹੜਾ ਖਿਡਾਰੀ ਵੀ, ਸਾਇੰਟਿਸਟ ਵੀ, ਔਰ ਇੰਨਾ ਜ਼ਿਆਦਾ ਸੋਸ਼ਲ ਵਰਕ ਕਰਦਾ ਸੀਗਾ ਕਿ ਉਹਨੇ ਕਦੇ ਕਿਸੇ ਸਲਮਾਨ ਵਾਂਗੂ ਪ੍ਰਮੋਸ਼ਨ ਨਹੀਂ ਕੀਤੀ ਆਪਦੀ, ਜਦ ਕਿ ਉਹ ਦਰਜਨਾਂ ਗਰੀਬ ਬੱਚਿਆਂ ਨੂੰ ਪੜ੍ਹਾ ਰਿਹਾ ਸੀਗਾ। ਐਸਾ ਇਨਸਾਨ ਸੀਗਾ ਉਹ। ਉਹਦੀ ਮੌਤ ਇੱਕ ਪਾਸੇ ਰਹਿ ਗਈ ਹੈ। ਕੰਗਣਾ ਰਣੌਤ, ਮੈਨੂੰ ਦੱਸੋ ਕਿ ਉਹਦੀ ਮਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਂਦੀ ਹੈ, ਉਹ ਖੁਦ ਉੱਥੇ ਜਾ ਕੇ ਹਰੇਕ ਗੱਲ 'ਚ ਮੁਸਲਮਾਨ, ਰਾਮ ਮੰਦਰ ਕੀ ਆ ਇਹ? ਨਾ ਤੇ ਮੈਂ ਸ਼ਿਵ ਸੈਨਿਕਾਂ ਨੂੰ ਠੀਕ ਮੰਨਦਾ, ਨਾ ਇਹਨਾਂ ਨੂੰ ਠੀਕ ਮੰਨਦਾ। ਮੈਂ ਇਹ ਕਹਿੰਦਾ ਕਿ ਜਦ ਤੱਕ ਇਹ ਧਰਮਾਂ ਦੀ, ਫਿਰਕੂ ਪ੍ਰਸਤੀ ਦੀ ਲੜਾਈ ਜਾਰੀ ਰਹੇਗੀ, ਵਿਕਾਸ ਦੀ ਗੱਲ ਹੀ ਨਹੀਂ ਹੋਣੀ ਭਾਜੀ। ਭਵਿੱਖ ਮੁਖੀ ਸੋਚ ਜਿਹੜੀ ਆ ਸਾਡੀ ਬੰਨੀ ਨਹੀਂ, ਇਹਨਾਂ ਬੰਨੀ ਨਹੀਂ ਦੇਣੀ। ਜਦਕਿ ਇਹਦਾ ਆਪਦਾ ਵਕੀਲ ਮੁਸਲਮਾਨ ਆ, ਹਰੇਕ ਗੱਲ 'ਚ ਹਿੰਦੂ ਮੁਸਲਮਾਨ ਕਰੀ ਜਾਂਦੀ ਹੈ ਕੁੜੀ। ਮੈਂ ਵੀ ਐਕਟਿੰਗ ਦਾ ਕਾਇਲ ਆ, ਇਹਦੀ ਐਕਟਿੰਗ ਬੜੀ ਜ਼ਬਰਦਸਤ ਆ, ਪਰ ਜਿਸ ਤਰ੍ਹਾਂ ਹੁਣ ਮੁੱਦਾ ਬਣਾ ਰਹੀ ਆ, ਹਾਲਾਂਕਿ ਇਹਦੇ ਨਾਲ ਮਾੜਾ ਹੋਇਆ, ਮੈਂ ਜਿਵੇਂ ਕਿਹਾ ਕਿ ਸ਼ਿਵ ਸੈਨਿਕਾਂ ਨੇ ਵੀ ਚੰਗਾ ਨਹੀਂ ਕੀਤਾ। ਹਾਂ, ਹੁਣ ਥੋੜਾ ਜਿਹਾ ਚੇਂਜ ਲਿਆ ਆ, ਸਰਕਾਰ ਰਲਵੀਂ ਮਿਲਵੀਂ ਆ, ਨਹੀਂ ਤੇ ਉਹ ਆਪ ਹੀ ਦਫ਼ਤਰ ਤੋੜ ਦਿੰਦੇ, ਜਾ ਕੇ ਆਪ ਹੀ ਦਫ਼ਤਰ ਤੋੜ ਦਿੰਦੇ ਆ। ਔਰ ਇਹ ਮੀਡੀਆ, ਜਦ ਸ਼ਤਰੂਘਨ ਬੋਲਿਆ ਸੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਉਹਦਾ ਘਰ ਤੋੜਿਆ ਗਿਆ, ਮੀਡੀਆ ਚੁੱਪ ਰਿਹਾ। ਜਦ ਕਪਿਲ ਸਾਡਾ ਬੋਲਿਆ, ਅੰਮ੍ਰਿਤਸਰੀਆ ਮੁੰਡਾ, ਤਾਂ ਉਹਨੂੰ ਮਤਲਬ ਕਿ ਕਿਸ ਤਰ੍ਹਾਂ ਨੋਟਿਸ ਦਿੱਤੇ ਗਏ, ਫੜਨਵੀਸ ਉਦੋਂ ਚੀਫ ਮਿਨਿਸਟਰ ਹੁੰਦਾ ਸੀ, ਮੀਡੀਆ ਚੁੱਪ ਰਿਹਾ। ਜਦੋਂ ਸ਼ਾਹਰੁਖ ਖਾਨ ਬੋਲਿਆ, ਉਹਦਾ ਘਰ ਟਾਉਣ ਚਲ ਗਏ, ਮੀਡੀਆ ਚੁੱਪ ਰਿਹਾ। ਅੱਜ ਮੀਡੀਆ ਬੋਲ ਰਿਹਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਭਵਿੱਖ ਮੁਖੀ ਸੋਚ ਬੰਨੀ ਨਹੀਂ ਦੇ ਰਹੇ ਸਾਡੀ। ਤਾਂ ਸਿੱਧੇ ਤੌਰ ਤੇ ਕੰਗਣਾ ਰਣੌਤ ਇਸ ਖੇਡ ਦੇ ਵਿੱਚ ਇੱਕ ਮੋਹਰਾ ਹੈ, ਜਾਪਦੀ ਹੈ, ਪਰ ਜਿਸ ਤਰੀਕੇ ਨਾਲ ਉਹ ਕਰ ਰਹੇ ਉਹ ਵੀ ਠੀਕ ਨਹੀਂ ਕਰ ਰਹੇ। ਪਰ ਸਮੁੱਚੇ ਤੌਰ ਤੇ ਜੇ ਅਸੀਂ ਦੇਖੀਏ, ਇਸ ਦੇਸ਼ ਦੇ ਵਿੱਚ ਠੀਕ ਨਹੀਂ ਹੋ ਰਿਹਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਸਰਦਾਰ ਸਾਹਿਬ, ਮੇਰਾ ਸਵਾਲ ਹੈ ਜਿਹੜਾ ਖਬਰਾਂ 'ਚ ਆ ਰਿਹਾ ਵੀ ਭਾਰਤੀ ਸਟੇਟ ਵੱਲੋਂ ਜਿਹੜਾ ਸਿੱਖ ਫॉर ਜਸਟਿਸ ਦੇ ਆਗੂਆਂ ਦੀ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਨ ਬਾਰੇ ਦੇ। ਵੇਖੋ, ਸਿੱਖ ਫॉर ਜਸਟਿਸ ਜਿੱਥੋਂ ਤੱਕ ਮੈਂ ਜਾਣਦਾ 2007 'ਚ ਜਦੋਂ ਦੀ ਹੋਂਦ 'ਚ ਆਈ, ਇਸ ਨੇ ਭਾਰਤ ਦੇ ਵਿੱਚ ਜਿਹੜਾ ਕਤਲੇਆਮ ਸੀਗਾ ਉਸ ਨੂੰ ਜਿਹੜਾ ਭਾਰਤ ਸਰਕਾਰ ਨੇ ਦੰਗਿਆਂ ਦੀ ਛਤਰੀ 'ਚ ਲੁਕੋਇਆ ਸੀ, ਉਸ ਨੂੰ ਇਹਨੇ ਚੁੱਕ ਕੇ ਇੰਟਰਨੈਸ਼ਨਲ ਲੈਵਲ ਤੇ ਇੰਡੀਅਨ ਸਟੇਟ ਸਪਾਂਸਰ ਜੈਨੋਸਾਈਡ ਜਾਣ ਕੇ ਪ੍ਰਵਾਨ ਕਰਵਾ ਲਿਆ। ਉਸ ਤੋਂ ਬਾਅਦ ਫਿਰ ਇਸ ਜਥੇਬੰਦੀ ਨੇ 2014 'ਚ ਪੰਜਾਬ ਨੂੰ ਆਜ਼ਾਦ ਮੁਲਕ ਦਾ ਦਰਜਾ ਦਿਵਾਉਣ ਵਾਸਤੇ ਇੱਕ ਰਫੰਡਨ, ਜਿਸ ਨੂੰ ਕੀ ਓਪੀਨੀਅਨ ਕਿਹਾ ਜਾ ਸਕਦਾ, ਉਹ ਕਰਵਾਉਣ ਜਾ ਰਹੀ ਹੈ। ਜਾਣ ਕੇ ਲੋਕਾਂ ਨੂੰ ਇਹੀ ਪੁੱਛਿਆ ਜਾਣਾ ਵੀ ਤੁਸੀਂ ਪੰਜਾਬ ਨੂੰ ਆਜ਼ਾਦ ਮੁਲਕ ਵੇਖਣਾ ਚਾਹੁੰਦੇ ਹੋ ਜਾਂ ਭਾਰਤ ਨਾਲ ਰਹਿਣਾ ਚਾਹੁੰਦੇ ਹੋ, ਇੱਕ ਓਪੀਨੀਅਨ ਹੈ। ਹੁਣ ਇਹਦੇ ਆਧਾਰ ਤੇ ਖਬਰਾਂ ਆ ਰਹੀਆਂ ਨੇ ਵੀ ਸਿੱਖ ਫॉर ਜਸਟਿਸ ਦੇ ਨਾਲ ਪੰਨੂ ਤੇ ਦੂਜਿਆਂ ਦੀਆਂ ਜ਼ਮੀਨ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਉਹਨਾਂ ਦੇ ਪਿਓ ਦਾਦਿਆਂ ਦੀਆਂ ਨੇ। ਹੁਣ ਸਵਾਲ ਹੈ ਵੀ ਕੀ ਸਰਕਾਰ ਕੋਲ ਕੋਈ ਅਧਿਕਾਰ ਹੈ ਵੀ ਇਸ ਪਿਓ ਦਾਦੇ ਦੀਆਂ ਜ਼ਮੀਨਦਾਦਾਂ ਜ਼ਬਤ ਕਰ ਲੈਣੀਆਂ, ਜਾਂ ਫਿਰ ਇਸ ਤਰ੍ਹਾਂ ਜ਼ਬਰ ਢਾਣ ਨਾਲ ਇਹ ਐਜੂਕੇਸ਼ਨ ਇਸੇ ਤਰ੍ਹਾਂ ਰੁਕ ਜਾਏਗੀ ਜਾਂ ਚੱਲਦੀ ਰਹੇਗੀ? ਮਿਹਰਬਾਨੀ। ਧੰਨਵਾਦ। ਸਰਦਾਰ ਸਾਹਿਬ, ਜੇ ਪੰਜਾਬ ਤੁਸੀਂ ਆਪਣੇ ਮੁਤਾਬਕ ਆਜ਼ਾਦ ਕਰਾ ਲਓਗੇ ਤਾਂ ਫਿਰ ਜ਼ਮੀਨ ਵੀ ਆਜ਼ਾਦ ਹੋ ਜਾਊਗੀ, ਕੋਈ ਚੱਕਰ ਨਹੀਂ, ਘਬਰਾਉਣ ਦੀ ਲੋੜ ਨਹੀਂ। ਦੂਜੀ ਗੱਲ ਇਹ ਆ ਕਿ ਤੁਸੀਂ ਨਾ UAPA ਕਾਨੂੰਨ ਦੀ ਸਟੱਡੀ ਕਰ ਲਓ ਦੁਬਾਰਾ। ਇਹਨਾਂ ਨੇ ਬਹੁਤ ਸਾਰੇ ਬਦਲਾਅ ਲਿਆਂਦੇ ਆ। ਜਿਸ ਤਰ੍ਹਾਂ ਮੈਂ ਇੱਕ ਕੱਲ ਪੰਥਕ ਲੀਡਰ ਦਾ ਪੁੱਛ ਰਿਹਾ ਸੀਗਾ ਕਿ ਉਹ ਕਹਿ ਰਹੇ ਆ ਕਿ ਖਾਲਿਸਤਾਨ ਜ਼ਿੰਦਾਬਾਦ ਜਾਂ ਖਾਲਿਸਤਾਨ ਦਾ ਸ਼ਾਂਤਮਈ ਸਮਰਥਨ ਅਸੀਂ ਮਤਲਬ ਕਿ ਸੁਪਰੀਮ ਕੋਰਟ 'ਚੋਂ ਜਿੱਤਿਆ ਹੋਇਆ, ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ UAPA ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਕਰ ਦਿੱਤੀਆਂ ਇਹਨਾਂ ਨੇ। ਤਾਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਦੁਬਾਰਾ ਤੁਸੀਂ UAPA ਪੂਰਨ ਤੌਰ ਤੇ ਕਾਨੂੰਨ ਸਟੱਡੀ ਕਰੋ, ਉਹਦੇ ਤਹਿਤ ਹੀ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ। ਤੇ ਬਾਕੀ ਗੱਲ ਆ, ਕੈਨੇਡਾ ਵਾਲਿਆਂ ਦੀ ਰਿਪੋਰਟ ਦਿੱਤੀ ਆ, ਉਹਨਾਂ ਸਵਾਲਾਂ ਦਾ ਤੁਸੀਂ ਵੀ ਜਵਾਬ ਦਿਓ, ਤੁਸੀਂ ਸਾਥੋਂ ਲੈਂਦੇ ਹੋ ਜਵਾਬ। ਮੈਂ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਕੁਛ ਨਹੀਂ ਹੋਣਾ। ਤੈਨੂੰ ਆਪਦੀ ਜ਼ਮੀਨ ਛੱਡ ਕੇ ਗਿਆ, ਚਲੋ ਕਿਹੜਾ ਠੇਕਾ ਖਾਂਦਾ ਇਹਦਾ, ਕੋਈ ਵੀ ਕਰ ਲੈਣ ਜਦ ਤੱਕ ਕੀ ਫਰਕ ਪੈਂਦਾ। ਪਰ ਗੱਲ ਇਹ ਆ ਕਿ ਜਿਹੜੀ ਉੱਥੇ ਰਿਪੋਰਟ ਆਈ ਆ ਕਿ ਨਨਕਾਣਾ ਸਾਹਿਬ ਜਾਂ ਲਾਹੌਰ, ਉਹ ਤੁਸੀਂ ਵਿੱਚ ਕਿਉਂ ਨਹੀਂ ਰੱਖ ਰਹੇ? ਉਹਨਾਂ ਚੀਜ਼ਾਂ ਦਾ ਜਵਾਬ ਕੈਨੇਡਾ ਦੀ ਉਹ ਜਿਹੜਾ ਥਿੰਕ ਟੈਂਕ ਹੈ ਉਹਨਾਂ ਨੂੰ ਤੁਸੀਂ ਦਿਓ, ਕਿਉਂਕਿ ਬਹੁਤ ਸਾਰੇ ਸਵਾਲ ਇੱਥੇ ਮੀਡੀਆ ਇੰਡੀਆ ਦਾ ਜਿਹੜਾ ਕਰ ਰਿਹਾ ਹੈ। ਜੀ ਜੀ। ਅਗਲੀ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੁੜੇ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਸਰਦਾਰ ਰਾਜਕਵੀ ਜੀ ਤੇ ਸਰਦਾਰ ਮੈਂਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਆ ਸਵਾਲ ਚੋਂ ਹੁਣੇ ਜਵਾਬ ਨਿਕਲਿਆ ਆ। ਇਹ ਚਲੋ ਪੰਨੂ ਸਾਹਿਬ ਦੀਆਂ ਤਾਂ ਕਰਦੇ ਆ ਜ਼ਮੀਨਾਂ ਕੁਰਕ, ਤੇ ਜਿਹੜੇ ਉੱਥੇ ਸਿਮਰਜੀਤ ਮਾਨ ਸਿੰਘ ਜੀ ਹੋਣੀ ਬੈਠੇ, ਉਹ ਕਦੋਂ ਦੇ ਝੰਡੇ ਲਾਉਂਦੇ, ਕਦੋਂ ਦੇ ਨਾਅਰੇ ਲਾਉਂਦੇ, ਤੇ ਉਹਨਾਂ ਦੀਆਂ ਕੀਤੀਆਂ ਕਿ ਉਹ ਸਾਡੂ ਕਰਕੇ ਜਾ ਕੇ ਉਹ ਉੱਥੇ ਪਾਵਰ 'ਚ ਕਰਕੇ ਵੀ ਉਹ ਉੱਥੋਂ ਦਾ ਹੈਗਾ ਕਾਨੂੰਨ ਲੜੂਗਾ, ਇੱਥੇ ਇਹ ਜਾ ਕੇ ਲੜਨਾ ਨਹੀਂ ਛੇਤੀ। ਤੇ ਦੂਜਾ ਨੰਬਰ ਆ ਜੀ ਬਠਿੰਡੇ ਵਾਲਾ ਜਿਹੜਾ ਸੀ ਥਰਮਲ ਪਲਾਂਟ, ਉਹ ਕਰਤਾ ਰਫਾ ਦਫਾ ਕੇ ਜਾਂ ਸਰਕਾਰ ਨੇ ਪਾ ਕੇ ਮੰਤਰੀਆਂ ਛਤਰੀਆਂ ਨੇ ਪੈਸੇ ਵੱਟ ਲਏ ਉਹਦੇ। ਤੇ ਇੱਕ ਦੂਜਾ ਸਵਾਲ ਇਹ ਆ ਜੀ ਵੀ ਆਪਣਾ ਸੈਣੀ ਤੇ ਜਿਹੜਾ ਅੱਗੇ ਆਪਣਾ ਹੁੰਦਾ ਸੀਗਾ ਵੀ ਕੋਈ ਵੀ ਖਾੜਕੂ ਆ ਜਾਂ ਕੁਛ ਆ, ਉਹਨਾਂ ਦੀ ਫੜ ਕੇ ਜ਼ਮੀਨ ਜਾਇਦਾਦ ਭਗਾਉਣਾ ਹੁੰਦੇ ਤੇ ਕੁਰਕ ਕਰ ਦਿੰਦੇ ਸੀਗੇ, ਤੇ ਇਹਦੀ ਜ਼ਮੀਨ ਜਾਇਦਾਦ ਕੁਰਕ ਕਰਨ ਦਿਖਾਦੇ ਭੱਜ ਕੇ ਆਊਗਾ ਵਹਿੰਦਾ ਹੀ। ਇਹਨਾਂ ਸਵਾਲਾਂ ਤੇ ਕਮੈਂਟ ਕਰੋ ਜੀ, ਦੱਸੋ ਜੀ। ਓਕੇ ਜੀ, ਕੱਟੋ ਜੀ ਨਾ ਜੀ। ਬਿਲਕੁਲ ਜੀ, ਮੈਂ ਤਾਂ ਕਹਿੰਦਾ ਇਹਦਾ ਸੈਣੀ ਦਾ ਪਰਿਵਾਰ ਜਿਹੜਾ ਆ, ਚਲੋ ਉਹਦਾ ਕੋਈ ਕਸੂਰ ਨਹੀਂ ਹੁੰਦਾ। ਮੰਨ ਲਓ ਇਹਦਾ ਮੁੰਡਾ ਜਿਹੜਾ, ਉਹਨੂੰ ਅਸੀਂ ਕਸੂਰਵਾਰ ਨਹੀਂ ਕਹਾਂਗੇ, ਪਰ ਜੇ ਮੰਨ ਲਓ ਮੈਂ ਉਹਦੀ ਥਾਂ ਤੇ ਹੁੰਦਾ 302 ਦੇ ਵਿੱਚ ਨਾਮਜ਼ਦ, ਤੇ ਹੋ ਸਕਦਾ ਕਿ ਮੇਰਾ ਬੱਚਾ 5 ਸਾਲ ਦਾ ਉਹ ਵੀ ਥਾਣੇ ਬੈਠਾ ਹੁੰਦਾ। ਸਹੀ ਗੱਲ। ਮੇਰੀ ਵਾਈਫ ਵੀ ਬੈਠੀ ਹੁੰਦੀ, ਮੇਰੀ ਮਾਂ ਵੀ ਬੈਠੀ ਹੁੰਦੀ। ਹੋ ਸਕਦਾ ਕਿ ਮੇਰਾ ਭਰਾ ਜਿਹੜਾ ਮੇਰੇ ਤੋਂ ਸੈਪੜਿਆ, ਉਹਦੀਆਂ ਵੀ ਮੁਸ਼ਕਾਂ ਮੰਨ ਕੇ ਬਿਠਾਇਆ ਹੁੰਦਾ। ਐਸਾ ਵਤੀਰਾ ਜਿਹੜਾ ਉਹ ਆਮ ਨਾਗਰਿਕ ਨਾਲ ਹੁੰਦਾ, ਇਹਨਾਂ ਦਾ ਨਹੀਂ ਹੁੰਦਾ ਭਾਈ ਸਾਹਿਬ। ਦੂਜੀ ਚੀਜ਼ ਜਿਹੜੀ ਆ, ਮੈਂ ਜਿੱਦਾਂ ਕਿਹਾ ਕਿ ਦੇਖੋ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹੜੀਆਂ ਘੱਟ ਮੁਸੀਬਤਾਂ ਚੱਲੀਆਂ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਥੇ ਉਹ ਅਫਸਰੀ ਭੋਗਦੇ ਸਨ, ਕਿੱਥੇ ਜੇਲ੍ਹ 'ਚ ਪਾਏ ਗਏ। ਜ਼ਮੀਨਾਂ ਕੁਰਕ ਦਾ ਮਸਲਾ ਇਹ ਹੈ, ਮੈਂ ਤੁਹਾਨੂੰ ਦੱਸਿਆ ਕਿ ਕਾਨੂੰਨ ਹੁਣ ਬਦਲ ਦਿੱਤਾ ਇਹਨਾਂ ਨੇ। ਪਲੀਜ਼ ਮੈਂ ਤੁਹਾਨੂੰ ਬੇਨਤੀ ਕਰੂੰਗਾ, ਵਿਚਾਰਧਾਰਾ ਤੁਸੀਂ ਜੋ ਮਰਜ਼ੀ ਰੱਖੋ, ਮੈਂ ਹਰੇਕ ਦਾ ਸਤਿਕਾਰ ਕਰਦਾ। ਮੈਂ ਤੁਹਾਨੂੰ ਹੋਨੈਸਟਲੀ ਕਹਾਂ, ਬੇਸ਼ੱਕ ਤੁਸੀਂ ਮੈਨੂੰ ਨਫ਼ਰਤ ਕਰਿਓ ਪਿਆਰ ਕਰਿਓ, ਮੈਂ ਹਰੇਕ ਵਿਚਾਰਧਾਰਾ ਨੂੰ ਤਰਜੀਹ ਦਿੰਦਾ, ਚਾਹੇ ਉਹ ਕਾਮਰੇਡ ਹੋਣ, ਖਾਲਿਸਤਾਨੀ ਹੋਣ, ਚਾਹੇ ਰਾਸ਼ਟਰਵਾਦੀ ਹੋਣ, ਇੰਡੀਅਨ ਹੋਣ। ਹਰੇਕ ਵਿਚਾਰਧਾਰਾ 'ਚੋਂ ਦੇਖੀਦਾ ਕਿ ਯਾਰ ਇਹਨਾਂ ਦੀ ਧਾਰਾ ਦੇ ਵਿੱਚ ਚੰਗੀਆਂ ਚੀਜ਼ਾਂ ਕੀ ਨੇ, ਅਸੀਂ ਕਿਸ ਚੀਜ਼ ਤੇ ਅੱਗੇ ਵੱਧ ਸਕਦੇ ਹਾਂ, ਕਿਸ ਚੀਜ਼ ਤੇ ਅਸੀਂ ਡਿਸਕਸ਼ਨ ਕਰ ਸਕਦੇ ਹਾਂ। ਮੈਂ ਕਿਸੇ ਆਈਡੀਓਲੋਜੀ ਜਾਂ ਕਿਸੇ ਧਰਮ ਦੇ ਕਦੇ ਵੀ ਖਿਲਾਫ ਨਹੀਂ ਰਿਹਾ। ਪਲੀਜ਼ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੋ ਮਰਜ਼ੀ ਵਿਚਾਰਧਾਰਾ ਫੋਲੋ ਕਰਦੇ ਹੋ, ਪਰ UAPA ਲਾਸਟ ਵਾਰੀ ਇੱਕ ਵਾਰੀ ਪੜ੍ਹ ਲਓ, ਤੁਹਾਨੂੰ ਸਮਝ ਆ ਜਾਏਗਾ ਕਿ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਰੱਦ ਕਰ ਦਿੱਤੀਆਂ। ਕਿਸ ਬਿਨਾਂ ਤੇ? ਸ਼ਾਇਦ 1963 ਦੀ ਸੋਧ ਆ। ਗੁਰਪਤਵੰਤ ਸਿੰਘ ਪੰਨੂਰੀ ਉਹ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ, ਤੁਸੀਂ ਨਹੀਂ ਜਾਣਦੇ ਹੋਣਗੇ। 1963 ਦੇ ਵਿੱਚ ਸੰਵਿਧਾਨ 'ਚ ਇਹਨਾਂ ਨੇ ਸੋਧ ਕੀਤੀ ਸੀਗੀ, ਸ਼ਾਇਦ 16ਵੀਂ ਸੋਧ ਸੀਗੀ ਜਾਂ 14ਵੀਂ ਸੋਧ ਸੀ, ਮੈਨੂੰ ਯਾਦ ਨਹੀਂ ਹੁਣ ਪੱਕੇ ਤੌਰ ਤੇ। ਤਾਂ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਜਿੱਥੇ ਦੇਸ਼ ਦੀ ਅਖੰਡਤਾ ਏਕਤਾ ਦਾ ਮਸਲਾ ਹੋਊਗਾ, ਤਾਂ ਉੱਥੇ ਸੰਸਦ ਆਪਣੇ ਤੌਰ ਤੇ ਐਸੇ ਵੀ ਫੈਸਲੇ ਲੈ ਸਕਦੀ ਹੈ ਜੋ ਫੰਡਾਮੈਂਟਲ ਰਾਈਟਸ ਦੇ ਨਾਲ ਜੁੜੇ ਹੋਣਗੇ। ਹੁਣ ਤੁਹਾਨੂੰ ਗੱਲ ਕਲੀਅਰ ਹੋ ਗਈ ਹੈ, ਤੁਸੀਂ ਇਸ ਚੀਜ਼ ਨੂੰ ਪੜ੍ਹ ਲਓ, ਵਿਚਾਰ ਲਓ। ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਕਿ ਇਹ ਚੀਜ਼ ਜਿਹੜੀ ਆ ਉਹ ਤੁਸੀਂ ਵੀ ਵਿਚਾਰੋ, ਤੇ ਜਿਹੜੇ ਇੱਥੇ ਗਾਂ ਤੁਸੀਂ ਦੇਖਦੇ ਹੋ ਜਾਂ ਤੁਸੀਂ ਇੱਧਰ ਵੇਖਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਫਸ ਰਹੇ ਆ ਅਣਜਾਣਪੁਣੇ ਦੇ ਵਿੱਚ, ਉਹਨਾਂ ਨੂੰ ਵੀ ਦੱਸੋ ਕਿ ਯਾਰ ਬਹੁਤ ਵੱਡਾ ਕਾਨੂੰਨ ਇਹਨਾਂ ਨੇ ਬਦਲ ਦਿੱਤਾ, ਅਚਨਚੇਤ, ਚਾਣਚੱਕ, ਜਿਹਦਾ ਹਾਲ ਦੀ ਘੜੀ ਪ੍ਰਚਾਰ ਵੀ ਕੋਈ ਨਹੀਂ ਹੈ। ਜੀ ਜੀ, ਜਦੋਂ ਫੋਟੋ ਫੜਾਈ ਸ਼ੁਰੂ ਹੋਣੀ ਫਿਰ ਪਤਾ ਜ਼ਿਆਦਾ ਲੱਗਣਾ ਸ਼ੁਰੂ ਹੋਣਾ। ਆਲਰੇਡੀ ਵੈਸੇ ਕਿਹੜਾ ਉਹ ਘੱਟ ਜਿਹੜਾ ਉਹ ਕਰਦੇ ਨੇ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਮੇਰਾ ਸਵਾਲ ਸੀ, ਜਿਵੇਂ ਹੁਣ ਦੇਖੋ ਤੇ ਨੌਜਵਾਨ ਪੀੜ੍ਹੀ ਦਾ ਬੁਰਾ ਹਾਲ ਹੋ ਨਸ਼ਿਆਂ ਦਾ, ਉਹਨਾਂ ਦੀ ਕੋਈ ਇਹਦੇ ਬਾਰੇ ਨਹੀਂ ਜ਼ਿਆਦਾ ਲੋਕ ਗੱਲਾਂ ਕਰਦੇ, ਪੜ੍ਹਾਈ ਦੇ ਬਾਰੇ ਵੀ ਜਾਂ ਮੈਡੀਕਲ ਸਹੂਲਤਾਂ ਦੇ ਬਾਰੇ। ਕੋਈ ਸਾਡਾ ਚੁਣ ਕੇ ਭੇਜੇ ਹੋਏ ਨੁਮਾਇੰਦੇ ਕੀ ਕਰਦੇ ਆ, ਉਹਨਾਂ ਨੂੰ ਕੋਈ ਨਹੀਂ ਇੰਨਾ ਜ਼ਿਆਦਾ ਲੋਕ ਬੋਲਣਾ ਹੀ ਹਟ ਗਏ ਹੈ ਨਾ। ਹੁਣ ਜਿਵੇਂ ਹੁਣ ਵੀਸਾ ਨੇ ਭਾਈ ਸਾਹਿਬ ਨੇ ਪਹਿਲਾਂ ਇੱਕ ਕਾਲਰ ਨੇ ਗੱਲ ਕਰੀ ਸੀ ਪੁਰਾਣੀਆਂ ਫਸਲਾਂ ਦੀ, ਹੈ ਨਾ। ਮੇਰੀ ਹੁਣ 32-33 ਸਾਲ ਦੀ ਉਮਰ ਆ, ਮੈਂ ਆਪਦੀ ਸੁਰਤ ਦੇ ਵਿੱਚ ਸਾਰੀਆਂ ਫਸਲਾਂ ਦੇਖੀਆਂ ਨੇ। ਉਹ ਸਾਰੀਆਂ ਫਸਲਾਂ ਇਹਨਾਂ ਨੇ ਖਤਮ ਕਰਤੀਆਂ। ਹੁਣ ਕਣਕ ਝੋਨਾ ਲੋਕ ਲਾਉਂਦੇ ਆ, ਇਹ ਬਿੱਲ ਲਿਆ ਕੇ ਇਹ ਵੀ ਖਤਮ ਕਰਨ ਨੂੰ ਫਿਰਦੇ ਨੇ। ਇਹ ਹੋ ਕੀ ਰਿਹਾ ਜੀ? ਕਿਉਂ ਨਹੀਂ ਇਹਦੇ ਨੁਮਾਇੰਦਾ ਚੁਣੇ ਹੋਏ ਕਿਸਾਨ? ਜਿਵੇਂ ਦੱਸ ਰਹੇ ਸੀ ਵੀ 100 ਤੋਂ ਉੱਪਰ ਨੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਭਾਜਪਾ ਦੇ ਵਿੱਚ ਵੀ, ਤੇ ਆਪਣੇ ਅਕਾਲੀ ਵੀ, ਹੋਰ ਸਾਰੇ। ਇਹ ਕਿਉਂ ਨਹੀਂ ਉੱਥੇ ਬੋਲਦੇ ਹੈਗੇ? ਸੋਚ ਸਿਰਫ ਗੱਲਾਂ 'ਚ ਹੀ ਅਸੀਂ ਪੰਜਾਬ ਬਾਰੇ ਸੋਚਦੇ ਹਾਂ ਤੇ ਕਰਦੇ ਕੁਰਦੇ ਕੁਛ ਵੀ ਨਹੀਂ ਹੈਗੇ ਜੀ ਉੱਥੇ। ਧੰਨਵਾਦ। ਇਹਦੇ ਬਾਰੇ ਦੱਸੋ। ਨਹੀਂ ਭਾਜੀ, ਇਹ ਸਭ ਮਫਾਦੀ ਲੋਕ ਆ, ਮਫਾਦ ਪਾਲਦੇ ਆ, ਆਪਦੇ ਮਫਾਦ ਪਾਲਦੇ ਆ। ਇਹ ਕਿਸਾਨ ਵੀ ਕਿਹੜੇ ਆ?
ਭਾਜੀ ਇਹ ਕਿਸਾਨ ਨਾਮ ਦੇ ਆ, ਇਹ ਟੈਕਸ ਚੋਰ ਆ ਅਸਲ ਦੇ ਵਿੱਚ, ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦੀ ਇਵਜ਼ ਦੇ ਵਿੱਚ ਟੈਕਸ ਚੋਰੀ ਕੀਤਾ। ਹੁਣ ਦੇਖੋ ਅਮਿਤਾਭ ਬੱਚਨ ਕਿਹੜੀ ਜਗ੍ਹਾ ਤੇ ਜਾ ਕੇ ਉੱਥੇ ਮੋਠ ਬੀਜਦਾ, ਪਹਿਲੀ ਉਹਦੇ ਨਾਮ ਤੇ ਵੀ ਬੋਲਦੀ ਆ, ਸ਼ਾਹਰੁਖ ਖਾਨ ਦੇ ਨਾਂ ਤੇ ਵੀ ਬੋਲਦੀ ਆ। ਉਹ ਸਿਰਫ ਟੈਕਸ ਦੀਆਂ ਖੇਡਾਂ ਨੇ। ਇਹ ਜਿਹੜੇ ਕਿਸਾਨ ਆ, ਇਹ ਜਿਨ੍ਹਾਂ ਨੂੰ ਤੁਸੀਂ ਕਿਸਾਨ ਕਹਿੰਦੇ ਹੋ, MP ਫਲਾਣੇ ਧਮਕਾਣੇ, ਕਿਹੜੇ MP ਆ ਸਾਡੇ? ਬਾਜਵਾ, ਪ੍ਰਨੀਤ ਕੌਰ ਆ, ਬਾਦਲ ਸਾਹਿਬ ਕੇ, ਇਹ ਕਿਹੜੇ ਕਿਸਾਨ ਆ? ਇਹ ਤੇ ਉਹ ਕਿਸਾਨ ਆ ਜਿੱਦਣ ਤੁਹਾਡੇ ਇੱਥੇ MSP ਇਹਨਾਂ ਨੇ ਕਹਾ ਇੱਥੋਂ ਫਸਲ ਚੱਕ ਕੇ ਇਹੀ ਵਪਾਰੀ ਬਣ ਜਾਣਗੇ, ਇਹ ਜਾ ਕੇ ਉੱਥੇ ਵੇਚਣਗੇ ਜਿੱਥੇ FCI ਦੀ ਫੁੱਲ ਫਲੈਜਡ ਪ੍ਰੋਕਿਉਰਮੈਂਟ ਹੋਏਗੀ। ਸੋ ਇਹ ਕਿਸਾਨ ਨਹੀਂ ਹੈ। ਮੇਰਾ ਪੁੱਛਣਾ, ਮੈਂ ਜਿੱਥੇ ਵੀ ਜਾਵਾਂ ਮੈਂ ਇਹੋ ਗੱਲ ਕਹਿਣਾ ਕਿ ਕਿਸਾਨ ਦੀ ਅਸਲ ਪਰਿਭਾਸ਼ਾ ਸੁਣੋ। ਕਿਸਾਨ ਕੌਣ ਆ? ਕਿਸਾਨ ਉਹ ਆ ਜਿਹਦੇ ਕੋਲ ਕੁਛ ਏਕੜ ਜਾਂ ਕੁਛ ਕਨਾਲਾਂ ਜ਼ਮੀਨ ਆ, ਜਿਹਦਾ ਕੋਈ ਸਾਈਡ ਬਿਜ਼ਨਸ ਜਾਂ ਸਾਈਡ ਸੋਰਸ ਨਹੀਂ ਆ ਇਨਕਮ ਦਾ, ਉਹ ਸਿਰਫ ਤੇ ਸਿਰਫ ਖੇਤੀ ਤੇ ਨਿਰਭਰ ਹੈ। ਮਤਲਬ ਜਿੱਦਾਂ ਮੇਰਾ ਬਾਪ ਸੀਗਾ, ਅਸੀਂ 2 ਭਰਾ ਸੀਗੇ, ਮੇਰਾ ਬਾਪ ਸੀਗਾ ਤੇ ਛੋਟੀ ਜਿਹੀ ਉਹਦੀ ਖੇਤੀ ਸੀ, ਅਮਰੀਕਨ ਸੁੰਡੀ ਨੇ ਸਭ ਕੁਛ ਤਹਿਸ ਨਹਿਸ ਕਰਤਾ, ਸਾਡੀ ਜ਼ਿੰਦਗੀ, ਸਾਡੀ ਦੁਨੀਆ ਹੀ ਤਬਾਹ ਕਰਤੀ। ਉਹ 10 ਸਾਲ ਅਸੀਂ ਕਿਸ ਤਰ੍ਹਾਂ ਕੱਟੇ ਇਸ ਇਲਾਕੇ 'ਚ ਸਾਨੂੰ ਪਤਾ। ਤਾਂ ਮੇਰੇ ਬਾਪ ਕੋਲ ਕੋਈ ਵਸੀਲਾ ਨਹੀਂ ਸੀ, ਨਾ ਉਹ ਪੜ੍ਹਿਆ ਸੀਗਾ, ਨਾ ਉਹਦੇ ਕੋਈ ਅੱਛੇ ਰਿਸ਼ਤੇਦਾਰ ਸੀਗੇ, ਨਾ ਕੋਈ ਉਹ ਬਾਹਰ ਜਾ ਸਕਦਾ ਸੀਗਾ। ਤਾਂ 10 ਸਾਲ ਖੇਤੀ ਛੱਡ ਨਹੀਂ ਸਕਿਆ, ਜੋ ਕੁਛ ਸੀ ਉਹ ਖੇਤੀ ਦੇ ਵਿੱਚ ਹੀ ਵਾੜਦਾ ਚਲਾ ਗਿਆ ਔਰ ਅੰਤ ਇੰਨਾ ਜ਼ਿਆਦਾ ਕਰਜ਼ਾ ਹੋ ਗਿਆ ਕਿ ਜ਼ਮੀਨ ਤੱਕ ਵਿਕ ਗਈ ਸਾਡੀ, ਜਾਂ ਜਿਹੜੀ ਰਹਿੰਦੀ ਬਚੀ ਉਹ ਗਹਿਣੇ ਚਲ ਗਏ। ਤਾਂ ਮੈਂ ਇਹ ਕਹਿ ਰਿਹਾ ਕਿ ਸਾਨੂੰ ਕਿਸਾਨ ਦੀ ਪਰਿਭਾਸ਼ਾ ਪਹਿਲਾਂ ਸਮਝਣੀ ਪਏਗੀ। ਇਹ ਕਿਸਾਨ ਨਹੀਂ ਹੈ ਭਾਜੀ ਜਿਹੜੇ ਤੁਸੀਂ ਪਾਰਲੀਮੈਂਟਾਂ 'ਚ ਦੇਖਦੇ ਹੋ, ਇਹ ਕਿਸਾਨ ਦੇ ਰੂਪ ਦੇ ਵਿੱਚ ਵਪਾਰੀ ਲੋਕ ਆ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਰੋਜ਼ ਆਪਾਂ ਤੁਹਾਡੇ ਕੋਲ ਖਬਰਾਂ ਸੁਣਦੇ ਹੀ ਹਾਂ ਸੁਮੇਧ ਸੈਣੀ ਬਾਰੇ, ਪਰ ਜੋ ਉਹਨੇ ਤਸ਼ੱਦਦ ਕੀਤੇ ਆ 3 ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਤੇ ਇੰਨਾ ਦਰਦਨਾਕ ਸੀਗੀ ਉਹ, ਜਿੱਦਾਂ ਉਹਨਾਂ ਦੇ ਪਰਿਵਾਰਾਂ ਨੂੰ ਮੁਕਾਇਆ ਤੇ ਜਿੱਦਾਂ ਕਿੱਦਾਂ ਸੈਣੀ ਮੋਟਰ ਦੇ ਨਾਲ ਮੁਲਤਾਨੀ ਕੇਸ, ਭੁੱਲਰ ਦਾ ਕੇਸ, ਤੇ ਜੋ ਕੀਤਾ ਇਹ ਉਹਨਾਂ ਤੋਂ ਬਾਅਦ ਵੀ ਕੀ ਇਹ ਜਿਹੜਾ ਬਾਦਲ ਪਰਿਵਾਰ ਵਾ ਉਹ ਜਵਾਈਆਂ ਵਾਂਗ ਉਹਨੂੰ DGP ਬਣਾਤਾ, ਉਹਨੂੰ ਏਦਾਂ ਬਿਠਾਤਾ ਜਾ ਕੇ। ਇਹ ਸ਼ਬਦ ਨਾ ਇਸਤੇਮਾਲ ਕਰੀਏ ਆਪਾਂ, ਕੋਈ ਗੱਲ ਨਹੀਂ, ਤੁਸੀਂ ਆਪਣੇ ਹੋਰ ਵੀਰ ਜੀ ਇਹ ਮੈਨੂੰ ਤਾਂ ਸਿਰਫ 3 ਕੇਸ ਤੁਹਾਡੇ ਕੋਲ ਸੁਣੇ ਤਾਂ ਮੈਨੂੰ ਬਹੁਤ ਗੁੱਸਾ ਚੜ੍ਹਦਾ, ਕਰਨਾ ਕੀ ਗੁੱਸਾ ਕਰਕੇ ਓਦਾਂ, ਪਰ ਇੰਨਾ ਕੁਛ ਕੀਤਾ ਆ ਇਹਨੇ। ਇਹ ਤਾਂ 3 ਦੱਸਿਆ ਨਾ ਮੈਨੂੰ, ਤਾਂ ਮੈਂ ਤਾਂ ਜਦੋਂ ਉੱਥੇ ਸੀ ਮੈਂ ਸੁਣਿਆ ਸੀਗਾ ਬਹੁਤ ਕੁਛ ਕੀਤਾ ਇਹਨੇ, ਬਹੁਤ ਜ਼ਿਆਦਾ ਕੁਛ ਕੀਤਾ ਜਿਹੜੇ ਅੱਗੇ ਨਹੀਂ ਆ ਰਿਹਾ ਕੇਸ। ਫਿਰ ਤੁਸੀਂ ਦੇਖੋ ਇਹ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, G+ ਸੁਰੱਖਿਆ ਹੋਵੇ, ਹੈ ਨਾ, ਫਿਰ ਵੀ ਉੱਥੋਂ ਨਿਕਲ ਜਾਵੇ। ਤੁਸੀਂ ਦੱਸ ਚੁੱਕੇ ਆ ਤੇ ਜੇ ਫੜਨਾ ਹੋਵੇ ਤੇ ਬਹੁਤ ਸੌਖਾ ਆ ਇਹਨੂੰ ਫੜਨ ਵਾਸਤੇ, ਪਰ ਫੜਿਆ ਨਹੀਂ ਜਾ ਸਕਦਾ। ਪਰ ਇਹ ਦੇਖੋ ਬਾਦਲ ਪਰਿਵਾਰ ਨੇ ਉਹਦੀ ਪੂਰੀ ਸਪੋਰਟ ਕੀਤੀ ਆ ਏਦਾਂ ਦੇ ਕਾਤਲ ਦੀ। ਮੈਂ ਤਾਂ ਕਹਿੰਦਾ ਵੀ ਕਦੋਂ ਖਬਰ ਆਵੇ ਇਹਨੂੰ ਫਾਂਸੀ ਤੋਂ ਪਹਿਲਾਂ ਕੋਈ ਦਾ ਕੰਮ ਕਰ ਦੇਵੇ। ਮਿਹਰਬਾਨੀ ਜੀ। ਜੀ ਸਰ, ਮੈਂ ਇਸ ਚੀਜ਼ ਦੀ ਚਲੋ ਮੈਂ ਨਹੀਂ ਕਹਿ ਸਕਦਾ, ਪਰ ਮੇਰੀ ਇਹ ਤਮੰਨਾ ਹੈ ਕਿ ਇਹ ਇੱਕ ਸੈਣੀ ਨਹੀਂ ਹੈ, ਇਹ ਹਜ਼ਾਰਾਂ ਸੈਣੀ ਇੰਡੀਆ ਦੇ ਵਿੱਚ। ਇਹ ਸਾਰੇ ਹੀ ਮਤਲਬ ਕਿ ਕਾਨੂੰਨੀ ਪ੍ਰਕਿਰਿਆ ਚੋਂ ਲੰਘ ਕੇ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਫਾਇਰ ਕਰਨੀ ਚਾਹੀਦੀ ਹੈ। ਮੇਰੇ ਨਾਲ ਖੁਦ ਨਾਲ ਹੋਇਆ ਸਰ, ਮੇਰੇ 19 ਸਾਲ ਦੀ ਉਮਰ ਤੇ 18.5 ਸਾਲ ਦੀ ਉਮਰ ਦੇ ਵਿੱਚ ਉਹ ਕੁਛ ਸਿਆ ਜਿਹੜਾ ਮੈਂ ਮਾਈਕ ਤੇ ਕਹਿ ਨਹੀਂ ਸਕਦਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੋਈ ਬੰਦਾ ਗੁਨਾਹ ਵੀ ਕਰ ਲੈਂਦਾ, ਫਰਜ਼ ਕਰੋ 18 ਸਾਲ ਦੀ ਉਮਰ ਦੇ ਵਿੱਚ ਕਿਸੇ ਤੋਂ ਗੁਨਾਹ ਵੀ ਹੋ ਗਿਆ, ਤੁਹਾਨੂੰ 5 ਦੇਣਾ, ਇਹ ਕਿੱਥੋਂ ਦਾ ਕਾਨੂੰਨ ਹੈ? ਇਹ ਕਿੱਥੋਂ ਦਾ ਕਾਨੂੰਨ ਹੈ ਡੈਮੋਕ੍ਰੇਸੀ 'ਚ? ਦੂਜੀ ਚੀਜ਼ ਇਹ ਆ ਕਿ ਸੁਮੇਧ ਸੈਣੀ ਦੇ ਹੋਰ ਵੀ ਕੇਸ ਨੇ। ਜਟਾਣੇ ਵਾਲਾ, ਜਟਾਣਾ ਦੋਸ਼ੀ ਹੋਊਗਾ ਮੰਨ ਲਓ, ਉਹਦੇ ਜਿਹੜੇ ਛੋਟੇ ਛੋਟੇ ਬੱਚੇ ਯਾਰ ਉਹਨਾਂ ਦਾ ਕੀ ਕਸੂਰ ਸੀ? ਐਡਵੋਕੇਟ ਕਲਵੰਤ, ਉਹਦਾ ਦੁੱਧ ਚੁੰਗਦਾ ਬੱਚਾ 2 ਸਾਲ ਦਾ, ਯਾਰ ਉਹ ਕਿਹੜਾ ਦੋਸ਼ੀ ਸੀਗਾ ਮੈਨੂੰ ਦੱਸੋ। ਮੈਂ ਸਰ ਕਾਮਰੇਡਾਂ ਵਰਗਾ ਨਹੀਂ ਹੈ ਕਿ ਮੇਰੀ ਸੋਚ ਇੱਕ ਥਾਂ ਤੇ ਜਾ ਕੇ ਬਦਲ ਜਾਊਗੀ। ਮੈਂ ਕਹਿੰਦਾ ਕਿ ਯਾਰ
ਜੇ ਕੋਈ ਸਟੇਟ ਦੀ ਸ਼ਹਿਰ ਤੇ ਅੱਤਵਾਦ ਫੈਲਾਉਂਦਾ ਤਾਂ ਉਹ ਵੀ ਅੱਤਵਾਦੀ ਹੈ, ਉਹਨੂੰ ਵੀ ਅੱਤਵਾਦੀ ਕਹੋ। ਜੇ ਤੁਸੀਂ ਇਹ ਕਹਿੰਦੇ ਹੋ ਕਿ ਸਿੱਖ ਹਥਿਆਰਬੰਦ ਹੋ ਕੇ ਇੱਕ ਸਟੇਟ ਵਾਸਤੇ, ਖਾਲਿਸਤਾਨ ਵਾਸਤੇ ਲੜ ਰਹੇ ਸੀ ਕਿ ਉਹ ਅੱਤਵਾਦੀ ਆ, ਤਾਂ ਫਿਰ ਉਹ ਵੀ ਅੱਤਵਾਦੀ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਤੇ ਇੱਕ ਐਸਾ ਕਮਿਸ਼ਨ ਬੈਠਣਾ ਚਾਹੀਦਾ ਜਿਹਦੇ ਵਿੱਚ ਸਾਰੇ ਮਾਮਲੇ ਹੀ ਵਰਚੋਲੇ ਜਾਣ। ਉਹਦੇ 'ਚ ਤੁਸੀਂ ਦੇਖੋ ਕਿ ਬਹੁਤ ਸਾਰੇ ਸੈਣੀ ਨਿਕਲ ਆਉਣਗੇ, ਬਹੁਤ ਸਾਰੇ ਸੈਣੀ ਅੱਜ ਵੀ ਮੌਜੂਦ ਆ। ਅੱਜ ਵੀ ਉਹ ਸੈਣੀ ਜਿਹੜੇ ਆ ਜਿੱਦਾਂ ਕਿਸੇ ਗੁਰਸਿੱਖ ਨੂੰ ਨੰਗਾ ਕਰ ਦਿੰਦੇ ਨੇ ਥਾਣੇ 'ਚ, ਉਹ ਅੱਜ ਵੀ ਸੈਣੀ ਨੇ ਜਿਹੜੇ ਚੱਕ ਕੇ ਮੁੰਡਾ ਮਾਰ ਦਿੰਦੇ ਆ। ਸਾਡੇ ਲਾਗਲੇ ਪਿੰਡ ਦਾ ਸੀਗਾ ਤੇ ਉਹਨੂੰ ਮਾਰ ਕੇ ਫਰੀਦਕੋਟ ਵਾਲੀਆਂ ਨਹਿਰਾਂ 'ਚ ਖਪਾ ਦਿੰਦੇ ਆ। ਮੁੜ ਕੇ ਉਹਦੇ ਪਰਿਵਾਰ ਨੂੰ 8-10 ਲੱਖ ਰੁਪਈਆ ਦੇ ਕੇ, ਕਿਉਂਕਿ ਮਾਤੜ ਪਰਿਵਾਰ ਸੀ, ਉਹਨੂੰ ਰਜ਼ਾਮੰਦ ਕਰ ਲੈਂਦੇ ਆ। ਇਹ ਸਿਸਟਮ ਹੀ ਬਦਲਿਆ ਜਾਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਠੀਕ ਆ ਕਿ ਇਨਸਰਜੈਂਸੀ ਹੁੰਦੀ ਆ, ਅਲੈਦਗੀ ਦੀ ਭਾਵਨਾ ਵੀ ਉੱਠਦੀ ਆ, ਸਟੇਟ ਦਾ ਫਰਜ਼ ਬਣਦਾ ਹੈ ਕਿ ਉਹਨੂੰ ਅਸਲੀ ਢੰਗ ਨਾਲ ਨਜਿੱਠਿਆ ਜਾਵੇ। ਬੁਲਟ ਫਾਰ ਬੁਲਟ ਦੀ ਨੀਤੀ ਰਵੇਰੋ ਦੀ ਨਜ਼ਰ 'ਚ ਠੀਕ ਹੋ ਸਕਦੀ ਆ, KPS ਗਿੱਲ ਦੀ ਨਜ਼ਰ 'ਚ ਠੀਕ ਹੋ ਸਕਦੀ ਆ, ਕੁਝ ਹੋਰ ਲੋਕਾਂ ਦੀ ਨਜ਼ਰ 'ਚ ਠੀਕ ਹੋ ਸਕਦੀ ਆ, ਪਰ ਸਾਡੀ ਨਜ਼ਰ 'ਚ ਨਹੀਂ। ਕਿਉਂ? ਕਿਉਂਕਿ ਇਹਦੇ ਵਿੱਚ ਤੇ ਚਮਨ ਲਾਲ ਦਾ ਪੁੱਤ ਵੀ ਮਰ ਗਿਆ ਨਾ, ਅਸ਼ਵਨੀ ਕੁਮਾਰ, ਉਹ ਹਿੰਦੂ ਸੀ। ਪੱਟੀ ਦੇ ਵਿੱਚੋਂ ਚੱਕ ਕੇ ਸਿਰਫ ਸਬਜ਼ੀ ਤੋਂ ਝਗੜਾ ਹੋਇਆ ਤੇ ਉਹ ਟਾਊਟ ਸੀ ਬੰਦਾ, ਉਹਨੇ ਪੁਲਿਸ ਵਾਲਿਆਂ ਤੋਂ ਉਹ ਮੁੰਡਾ ਮਰਵਾਤਾ 20 ਸਾਲ ਦਾ। ਬਾਪੂ ਚਮਨ ਲਾਲ ਸਾਡਾ ਜਿਹੜਾ ਹਿੰਦੂ ਭਾਈਚਾਰੇ ਤੋਂ ਸੀ ਬਾਪੂ, ਉਹ ਵਿਲਕਦਾ ਮਰ ਗਿਆ 98 ਸਾਲ ਦੀ ਉਮਰ 'ਚ ਉਹਦਾ ਇੰਤਕਾਲ ਹੋਇਆ। ਅਸੀਂ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦਾ ਹਿਸਾਬ ਹੋਣਾ ਚਾਹੀਦਾ। ਇਹਨਾਂ ਸਾਰੇ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ, ਚਾਹੇ ਸੁਮੇਧ ਆ ਚਾਹੇ ਕੋਈ ਉਮੇਦ ਆ। ਜੀ ਜੀ। ਤੇ ਇਹ ਜਾਂਦੇ ਜਾਂਦੇ ਇੱਕ ਅਖੀਰਲਾ ਕਾਲਰ ਆਪਾਂ ਲੈ ਜਾਂਦੇ ਹਾਂ ਜੀ, ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ, ਮੇਰਾ ਥੋੜਾ ਹਟ ਕੇ ਸਵਾਲ ਹੈਗਾ ਜੀ, ਵੀ ਜਿਹੜੀਆਂ ਜਿਸਲੇ ਇਲੈਕਸ਼ਨਾਂ ਹੁੰਦੀਆਂ ਲੱਖਾਂ ਦੀ ਕਰੋੜਾਂ ਰੁਪਏ ਦੇ ਵਿੱਚ MLA ਦੇ ਖਰਚੇ ਹੋ ਜਾਂਦੇ ਆ, ਫਿਰ ਬੰਦੇ ਜਿੱਤ ਕੇ ਆਉਂਦੇ ਆ। ਪੰਜਾਬ ਦੇ ਜਦ ਸੈਸ਼ਨ ਹੁੰਦਾ, ਪਹਿਲਾਂ 45 ਦਿਨ ਦਾ ਬਜਟ ਸੈਸ਼ਨ ਹੁੰਦਾ ਸੀ, ਫਿਰ 35 ਦਾ ਹੋ ਗਿਆ, ਫਿਰ 25 ਦਿਨ ਦਾ ਹੋ ਗਿਆ, ਫਿਰ 7 ਦਿਨ ਦਾ ਹੋ ਗਿਆ, ਹੁਣ 1 ਦਿਨ ਦਾ ਚੱਲਦਾ ਹੁੰਦਾ। ਦੂਸਰੀ ਹੈਗੀ ਆ ਮਾਰ ਪੈ ਗਈ ਕੋਰੋਨਾ ਵਾਇਰਸ। ਪਰ ਮੇਰੇ ਕਹਿਣ ਦਾ ਮਤਲਬ ਜਿਹੜੇ ਨੰਬਰ ਚੁਣ ਕੇ ਜਾਂਦੇ ਆ ਉਹਨਾਂ ਦੇ ਵਿਚਾਰੇ ਹੀ ਲੈ ਜਾਂਦੇ, ਇਲਾਕੇ ਦੀ ਡਿਵੈਲਪਮੈਂਟ ਦੇ ਕੋਈ ਸਵਾਲ ਹੀ ਨਹੀਂ ਕੀਤੇ ਜਾਂਦੇ। ਤੇ MLA ਦੀ ਫਿਰ ਵੈਲਿਊ ਰਹਿ ਜਾਂਦੀ ਹੈ, ਤੇ ਫਿਰ ਤੇ ਗਵਰਨਰ ਤੇ ਵੀ ਉਹ ਉੱਥੇ ਅੱਡ ਨਜ਼ਾਰੇ ਕਰ ਰਿਹਾ ਕਿ ਹੱਦ ਹੈਗਾ, ਜੇ ਕਿਸੇ ਨੂੰ ਬੋਲਣ ਦੇ ਟਾਈਮ ਹੀ ਨਹੀਂ ਦੇਣਾ, ਇਲਾਕੇ ਦੀ ਗੱਲ ਸੁਣਨ ਦਾ ਟਾਈਮ ਹੀ ਨਹੀਂ ਹੈ ਜੀ, ਫਿਰ ਉਹਦਾ ਕੀ ਮਤਲਬ ਕਿ ਜੇ ਟਾਈਮ ਘੱਟਦਾ ਚੀਫ ਮਿਨਿਸਟਰ ਘਟਾਉਂਦਾ ਹੈ ਜਾਂ ਇਹਦਾ ਕੌਣ ਹੈ ਜ਼ਿੰਮੇਵਾਰ ਜਾਂ ਰਬੜਾਂ ਦਾ ਟਾਈਮ ਘਟਾਈ ਜਾਂਦਾ ਜੀ। ਆਹ ਸਵਾਲ ਹੈ, ਮਿਹਰਬਾਨੀ ਜੀ। ਸਰ ਬਿਲਕੁਲ ਵਾਜਬ ਸਵਾਲ ਤੁਹਾਡਾ ਕਿ ਇੱਥੇ ਗਵਰਨਰ ਤੇ ਸਪੀਕਰ ਇਹਨਾਂ ਦੀ ਭੂਮਿਕਾ ਦਾ ਰਿਵਿਊ ਹੋਣਾ ਚਾਹੀਦਾ। ਗਵਰਨਰ ਸਿਸਟਮ ਜਿਹੜਾ ਸੀ ਉਹ ਅੰਗਰੇਜ਼ਾਂ ਨੇ ਥੋਪਿਆ ਸੀ ਸਾਡੇ 'ਚ। ਕਿਉਂ ਥੋਪਿਆ ਸੀਗਾ? ਜਦੋਂ ਤੁਹਾਨੂੰ ਪਤਾ ਹੀ ਹੈ ਪੂਨਾ ਪੈਕਟ ਹੋ ਗਿਆ, ਉਸ ਤੋਂ ਬਾਅਦ ਚੋਣਾਂ ਹੋਣੀਆਂ ਸ਼ੁਰੂ ਹੋਈਆਂ, ਚਲੋ ਵਿਧਾਨ ਸਭਾਵਾਂ ਹੋਣ ਚਾਹੀਆਂ ਕਿ ਵਿਧਾਨ ਸਭਾ ਕੋਈ ਐਸਾ ਵੈਸਾ ਕਾਨੂੰਨ ਲੈ ਆਵੇ ਜੋ ਅੰਗਰੇਜ਼ ਰਾਜ ਦੇ ਉਲਟ ਹੋਵੇ ਤਾਂ ਉਹਨੂੰ ਗਵਰਨਰ ਢੱਕ ਸਕੇ, ਇੱਕ ਅਥਾਰਟੀ ਬਿਠਾ ਦਿੱਤੀ ਗਈ। ਤਾਂ ਹੁਣ ਤਾਂ ਅੰਗਰੇਜ਼ ਹੈ ਨਹੀਂ, ਹੁਣ ਤਾਂ ਅੰਗਰੇਜ਼ ਹੈ ਨਹੀਂ, ਗਵਰਨਰੀ ਸਿਸਟਮ ਸਾਡੇ ਸਿਰ ਤੇ ਹਾਲ ਲੈ ਗਿਆ। ਔਰ ਦੂਜੀ ਗੱਲ ਸਪੀਕਰ ਦੀ ਭੂਮਿਕਾ ਸਰ ਇਹੋ ਜਿਹੀ ਹੈ ਕਿ ਐਂਟੀ ਡਿਫੈਕਟਡ ਲਾਅ, ਮਤਲਬ ਕਿ ਦਲ ਬਦਲੂ ਕਾਨੂੰਨ ਦੇ ਵਿੱਚ ਉਹਦੇ ਕੋਲ ਇਹ ਪਾਵਰ ਹੈ ਕਿ ਜਦੋਂ ਚਾਹੇ ਉਦੋਂ ਫੈਸਲਾ ਲੈ ਸਕਦਾ। ਯਾਰ ਕਮਾਲ ਦੀ ਗੱਲ ਹੈ ਕਿ ਜੇ ਤਾਂ ਤੁਹਾਡੇ ਪੱਖ 'ਚ, ਤੁਹਾਡੀ ਪਾਰਟੀ ਦੇ ਪੱਖ 'ਚ, ਤਾਂ ਤੁਸੀਂ 4-4 ਸਾਲ ਲੈ ਜਾਣਾ ਹਰਿਆਣੇ ਦੀ ਮਿਸਾਲ। ਜੇ ਤੁਹਾਡੇ ਪੱਖ 'ਚ ਹੈ ਤਾਂ ਤੁਸੀਂ 3-3 ਸਾਲ ਲੈ ਜਾਂਦੇ ਹੋ। ਪੰਜਾਬ ਦਾ ਨਜ਼ੀਰ ਆ ਤੁਹਾਡੇ ਸਾਹਮਣੇ, ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ, ਪਲਾਟਮਕਾ, ਨਾਜਰ ਸਿੰਘ ਮਾਨਸ਼ਾਹੀਆਂ, 3-3 ਸਾਲ। ਤੇ ਜੇ ਤੁਹਾਡੀ ਪਾਰਟੀ ਦੇ ਉਲਟਿਆ ਤੇ ਤੁਸੀਂ 4 ਦਿਨਾਂ 'ਚ ਫੈਸਲਾ ਲੈ ਜਾਂਦੇ। ਤਾਂ ਬਿਲਕੁਲ ਤੁਹਾਡਾ ਸਵਾਲ ਐਸਾ ਸਵਾਲ ਆ, ਮੈਂ ਤਾਂ ਸਵਾਲ ਨੂੰ ਸਲਾਮ ਕਰਦਾ ਕਿ ਇਹੋ ਜਿਹਾ ਸਵਾਲ ਤੁਹਾਡੇ ਵਰਗੀ ਸੋਚੋਂ ਨਿਕਲ ਰਿਹਾ ਜੋ ਪ੍ਰਵਾਸੀ ਸੋਚ ਰਿਹਾ ਸੀ। ਤਾਂ ਇਹ ਸਾਡੇ ਲੋਕਾਂ ਨੂੰ ਸਮਝਣਾ ਪਏਗਾ ਕਿ ਕੀ ਨੇ ਸਪੀਕਰ ਜੋ ਜਿੱਤੀ ਪਾਰਟੀ ਜਿਹਦੇ ਕੋਲ ਬਹੁਮਤ ਹੈ ਉਹਨੇ ਆਪਣਾ ਸਪੀਕਰ ਬਿਠਾ ਦਿੱਤਾ, ਤਾਂ ਫਿਰ ਸਪੀਕਰ ਕਰੋ ਤਾਂ ਲਾਊਡ ਸਪੀਕਰ ਹੈ, ਤੂੰ ਹੈ ਜੋ ਮਰਜ਼ੀ। ਹੁਣ ਦੇਖੋ ਸਾਡੇ ਸਪੀਕਰ ਦੀ ਮਜਬੂਰੀ ਵੇਖੋ, ਲਾਚਾਰੀ ਵੇਖੋ ਕਿ ਸੰਧੂਆ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਔਰ ਜਿੱਥੇ ਸ਼ਾਮਲ ਹੋਇਆ ਉੱਥੇ ਸਾਡਾ ਸਪੀਕਰ ਵੀ ਬੈਠਾ ਸੀ।
ਉਸੇ ਸਮਾਗਮ ਦੇ ਵਿੱਚ, ਪਰ ਉਹਨੂੰ ਅੱਜ ਤੱਕ ਇਹ ਬਰਤਾਰਾ ਨਹੀਂ ਕਰ ਸਕੇ, ਤਾਂ ਕਮਾਲ ਦੀ ਗੱਲ ਹੈ ਯਾਰ। ਬਿਲਕੁਲ ਤੁਹਾਡਾ ਸਵਾਲ ਵਾਜਬ ਹੈ ਕਿ ਇਹਨਾਂ ਚੀਜ਼ਾਂ ਪਾਸੇ, ਇਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਹੀ ਨਹੀਂ। ਜੇ ਲੋਕ ਕਹਿਣਗੇ, ਲੋਕ ਇਤਰਾਜ਼ ਕਰਨਗੇ ਤਾਂ ਹੀ ਕਾਨੂੰਨ ਬਦਲਣਗੇ। ਸੋ ਇਹ ਇੱਕ ਬਹੁਤ ਵੱਡਾ ਲੂਪਹੋਲ ਹੈ ਕਿ ਦਲ ਬਦਲੂ ਕਾਨੂੰਨ ਜਿਹਦੇ ਤਹਿਤ ਮੈਂਬਰਸ਼ਿਪ ਰੱਦ ਹੁੰਦੀ ਹੈ ਕਿਸੇ ਵੀ ਵਿਧਾਨ ਘਰ ਦੀ, ਉਹਦੇ ਵਿੱਚ ਇਹਨਾਂ ਕੋਲ ਅਥਾਰਟੀ ਹੈ, ਜੇ ਚਾਹੁਣ ਤੇ 4 ਦਿਨਾਂ 'ਚ ਫੈਸਲਾ ਲੈ ਲੈਣ, ਤੇ ਜੇ ਚਾਹੁਣ ਤੇ 4 ਸਾਲ ਵੀ ਕਢਾ ਦਿੰਦੇ। ਜੀ ਜੀ ਬਿਲਕੁਲ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।